ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਹਰਜਿੰਦ ਕੌਰ ਮੰਗਰ ਤੇ ਤੁਸੀਂ ਦੇਖ ਰਹੇ ਹੋ ਪਰਦੇਸੀ ਪੰਜਾਬ। ਪਰਦੇਸੀ ਪੰਜਾਬ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਜੀ ਬ੍ਰਿਸਬਨ ਦੇ ਥੌਰਨ ਸਾਈਡ। ਬਹੁਤ ਹੀ ਸੋਹਣਾ ਤੇ ਬਹੁਤ ਹੀ ਕੁਦਰਤ ਦੇ ਨੇੜੇ ਇਹ ਸਬਰਬ ਬਣਿਆ ਹੋਇਆ ਹੈ ਤੇ ਸੋਹਣ ਸਿੰਘ ਸਰਨਾ ਜੀ ਦੇ ਘਰ ਅਸੀਂ ਜਾ ਰਹੇ ਹਾਂ। ਕਹਿੰਦੇ ਹੁੰਦੇ ਨੇ ਕਿ ਕਈ ਲੋਕ ਬਹੁਤ ਕੁਦਰਤ ਦੇ ਨੇੜੇ ਹੁੰਦੇ ਨੇ। ਸੋ ਸੋਹਣ ਸਰਨਾ ਜੀ ਦੇ ਘਰ ਪਹਿਲਾਂ ਆਪਾਂ ਜਾਣੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਫਾਰਮ ਦੇ ਵਿੱਚ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਕੁਦਰਤ ਦੇ ਨੇੜੇ ਨੇ। ਚਲੋ ਚੱਲੀਏ ਫਿਰ। ਲੋ ਜੀ ਅਸੀਂ ਪਹੁੰਚ ਗਏ ਆ ਸੋਹਣ ਸਿੰਘ ਜੀ ਦੇ ਘਰ। ਕਰਦੇ ਉਹਨਾਂ ਨਾਲ ਗੱਲਾਂ ਬਾਤਾਂ। ਗੱਡੀ ਹੁਣ ਮੈਂ ਲਾਵਾਂ ਪਾਰਕ ਦੇ ਉੱਤੇ। ਚਲੋ ਮੇਰੇ ਨਾਲ। ਹਾਂਜੀ ਫਾਈਨਲੀ ਪਹੁੰਚ ਗਏ ਜੀ ਅਸੀਂ ਆਪਣੀ ਡੈਸਟੀਨੇਸ਼ਨ ਤੇ ਹੁਣ ਸੋਹਣ ਸਿੰਘ ਜੀ ਦੇ ਪਰਿਵਾਰ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਜਾਣਦੇ ਉਹਨਾਂ ਦੇ ਪਰਿਵਾਰ ਬਾਰੇ ਤੇ ਉਹਨਾਂ ਦੇ ਕੰਮਕਾਰ ਬਾਰੇ। ਲੋ ਜੀ ਪਹੁੰਚ ਗਿਆ ਜੀ ਮੇਨ ਡੋਰ ਦੇ ਉੱਤੇ। ਚਲੋ ਬੈਲ ਦਬਾਉਣੇ ਆ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਵਧੀਆ ਜੀ ਤੁਸੀਂ ਦੱਸੋ? ਵਧੀਆ। ਸਿਹਤ ਠੀਕ ਠਾਕ? ਵਧੀਆ। ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਹਾਂ ਠੀਕ ਹੈ। ਹੈ। ਹੋਰ ਆਂਟੀ ਸਭ ਵਧੀਆ ਜੀ? ਸਾਰੇ ਵਧੀਆ ਠੀਕ ਠਾਕ। ਤੁਸੀਂ ਸੁਣਾਓ? ਬਸ ਵਧੀਆ। ਮੌਸਮ ਬਹੁਤ ਸੋਹਣਾ ਅੱਜ ਵਧੀਆ। ਹਨਾ? ਚਲੋ ਆ ਜਾ ਜਿੰਦਰ ਪਹਿਲਾਂ ਕਿਚਨ ਚੱਲਦੇ ਆ। ਚਾਹ ਬਣੀ ਆ? ਠੀਕ ਹੈ ਜੀ। ਤੁਹਾਨੂੰ ਮੈਂ ਆਪਣੀ ਫੈਮਿਲੀ ਨੂੰ ਮਿਲਾਦੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੱਚਿਓ। ਹੋਰ ਜੀ ਕੀ ਹਾਲ ਚਾਲ ਹੈ? ਇਹ ਮੇਰੀ ਵੱਡੀ ਬੇਟੀ ਆ ਤੇ ਇਹ ਮੇਰੀ ਭਤੀਜੀ। ਤੁਸੀਂ ਪੰਜਾਬੀ ਆਂਟੀ ਤੁਸੀਂ ਅਡਾਪਟ ਤਾਂ ਨਹੀਂ ਕੀਤਾ? ਨਹੀਂ ਇਹ ਆਪਣੇ ਡੈਡੀ ਵਰਗੀ ਆ ਦੇਖਣ ਲਈ। ਮੈਂ ਤਾਂ ਕਿ ਗੋਰੀ ਲੈ ਕੇ ਆਉਂਦੇ ਤੁਸੀਂ ਘਰ ਦੇ ਵਿੱਚ। ਪੰਜਾਬੀ ਬੋਲ ਲੈਂਦੇ ਹੋ? हाँ थोड़ी बहुत ही। ਅਰੇ ਵਾਹ ਕੀ ਬਾਤ ਹੈ। ਵੈਰੀ ਨਾਈਸ। ਹੋਰ ਸੁਣਾਓ ਕੀ ਹਾਲ ਚਾਲ? ਇਹ ਮੇਰੀ ਭਤੀਜ ਨੂੰ। ਅੱਛਾ ਤੁਸੀਂ ਪੰਜਾਬ ਤੋਂ ਕਿੱਥੋਂ? ਅਸੀਂ ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ। ਸੌਰੀ ਨਵੇਂ ਸ਼ਹਿਰ ਤੋਂ। ਨਵੇਂ ਸ਼ਹਿਰ ਤੋਂ। ਅੱਛਾ ਗੁੱਡ। ਇਹ ਬੇਟੀ ਹੁਸ਼ਿਆਰਪੁਰ ਹੈ ਸੌਰੀ ਨਵੇਂ ਸ਼ਹਿਰ। ਅੱਛਾ ਤੇ ਇਹ ਫੁਲਵਾੜੀ ਕਿਹਨਾਂ ਦੀ ਹੈ? ਆ ਮੇਰੇ ਬੱਚੇ ਆ। ਅੱਛਾ। ਮੇਰਾ ਬੇਟਾ ਹੈ ਜਸਰਾਜ। ਅੱਛਾ। ਆ ਬੇਟੀ ਹੈ ਅਮਾਇਆ। ਹੈਲੋ ਮਾਇਆ ਕੀ ਹਾਲ ਹੈ ਪੁੱਤੋ? ਠੀਕ ਹੈ? ਅੱਛਾ ਹਾਂਜੀ। ਨਹੀਂ ਠੀਕ ਨਹੀਂ ਹੈਗੇ। ਕੁੱਟਿਆ ਮੰਮਾ ਨੇ ਕੁੱਟਿਆ ਸੀਗਾ। ਚਾਹ ਜਸਟ ਰੈਡੀ ਆ। ਕੀ ਬਾਤ ਹੈ। ਪਹਿਲੇ ਬਣਾ ਕੇ ਰੱਖਿਆ ਹੈ। ਥੈਂਕ ਯੂ ਸੋ ਮਚ। ਫਾਰਮ ਫਰੈਸ਼ ਫਲਾਵਰ। ਅਸੀਂ ਪਹੁੰਚ ਚੁੱਕੇ ਹਾਂ ਜੀ ਸੋਹਣ ਸਿੰਘ ਸਰਨਾ ਜੀ ਦੇ ਫਾਰਮ ਦੇ ਵਿੱਚ, ਜਿੱਥੇ ਉਹਨਾਂ ਨੇ ਦੁਕਾਨ ਵੀ ਕੀਤੀ ਹੋਈ ਹੈ ਫਲਾਵਰਸ ਦੀ ਤੇ ਉਹਨਾਂ ਨੇ ਕਾਫੀ ਵੱਡਾ ਫਲਾਵਰਸ ਦਾ ਜਿਹੜਾ ਫਾਰਮ ਬਣਾਇਆ ਹੋਇਆ। ਅਸੀਂ ਆਪ ਵੀ ਦੇਖਦੇ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਚਲੋ ਮੇਰੇ ਨਾਲ ਆ ਜਾਓ। ਆਓ ਜੀ ਇੱਥੇ ਦੇਖੋ ਫੁੱਲ ਦੇਖੋ ਆ ਕੇ। ਵਾਹ ਜੀ ਵਾਹ ਵੈਰੀ ਨਾਈਸ। ਕਿੰਨੇ ਸੋਹਣੇ ਸੋਹਣੇ ਫੁੱਲ ਨੇ, ਕਿੰਨੇ ਵਧੀਆ ਫਲਾਵਰਸ ਨੇ। ਵਾਓ। ਤੇ ਤੁਸੀਂ ਆਪ ਬਣਾਉਣੇ ਫਿਰ ਇਹ ਸਾਰਾ ਫਲਾਵਰ ਤਾਂ ਖੁਦ ਬਣਾਉਣੇ ਬੁਕੇ ਸਾਰੇ? ਵੈਰੀ ਨਾਈਸ। ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਇਦਾਂ ਦਾ ਬਣਾਉਣ ਨੂੰ? 10-15 ਮਿੰਟ। 10-15 ਮਿੰਟ ਚ ਬਣਾ ਦਿੰਦੇ ਹੋ? ਵਾਹ ਮੇਰੇ ਵਰਗੀ ਤਾਂ ਪੂਰੀ ਦਿਹਾੜੀ ਲੱਗ ਜਾਂਦੀ। ਇੱਕ ਫਲੋਰਿਸਟ ਵੀ ਰੱਖੀ ਆ। ਜਦੋਂ ਵੈਡਿੰਗ ਵਗੈਰਾ ਜ਼ਿਆਦਾ ਬਿਜ਼ੀ ਹੁੰਦੇ ਆ ਫਿਰ ਉਹਨੂੰ ਵੀ ਸੱਦ ਲੈਂਦੇ ਆ। ਅੱਛਾ ਤੇ ਮੋਸਟਲੀ ਕਿਹੜੇ ਜਿਵੇਂ ਓਕੇਸ਼ਨਸ ਹੁੰਦੇ ਹੋਣੇ ਉਹਨਾਂ 'ਚ ਜ਼ਿਆਦਾ ਬਿਜ਼ੀ ਹੁੰਦਾ ਹੋਣਾ ਹੈ ਨਾ? ਮਦਰਸ ਡੇ ਹੋ ਗਿਆ, ਵੈਲੈਂਟਾਈਨਸ ਡੇ ਹੋ ਗਿਆ, ਇਹ ਜ਼ਿਆਦਾ ਬਿਜ਼ੀ ਹੈ। ਮਦਰਸ ਡੇ ਸਭ ਤੋਂ ਜ਼ਿਆਦਾ ਤੇ ਬਿਜ਼ੀ ਹੁਣ ਹੁੰਦਾ। ਜਿਵੇਂ ਕ੍ਰਿਸਮਸ ਆ ਰਿਹਾ, ਕ੍ਰਿਸਮਸ ਕ੍ਰਿਸਮਸ ਠੀਕ ਹੀ ਹੁੰਦਾ ਆ
ਪਰ ਹੁਣ ਇਹ ਵੀ ਥੋੜਾ ਬਿਜ਼ੀ ਹੋਣਾ ਸ਼ੁਰੂ ਹੋ ਗਿਆ। ਤੇ ਜਿੱਦਾਂ ਵੈਡਿੰਗ ਪਲੈਨਰਸ ਹੁੰਦੇ ਨੇ, ਡੈਕੋਰੇਸ਼ਨ ਪਲੈਨਰਸ ਹੁੰਦੇ ਨੇ, ਉਹਦਾ ਕਰਦੇ ਹੋ ਤੁਸੀਂ ਕੰਮ ਕਿ ਬਸ ਇਹੀ? ਨਹੀਂ, ਅਸੀਂ ਇਹੀ ਕਰਦੇ, ਵੈਡਿੰਗ ਲਈ ਫੁੱਲ ਬਣਾ ਕੇ ਦੇਈਦੇ ਆ। ਓਕੇ। ਮੋਸਟਲੀ ਗੋਰਿਆਂ ਦੇ ਹੁੰਦੇ ਆ। ਹਾਂ। ਤੇ ਉਹ ਫਿਰ ਆ ਜਾਂਦੇ ਆ, ਪਿਕ ਕਰ ਲੈਂਦੇ ਆ। ਅੱਛਾ, ਫਿਰ ਮੈਂ ਕਿਹੜੇ ਕਿਹੜਾ ਲੈ ਕੇ ਜਾਵਾਂ ਫਿਰ? ਹੁਣ ਤੁਸੀਂ ਦੱਸੋ ਕਿਹੜਾ ਤੁਹਾਡੇ ਪਸੰਦ ਆ ਹੁਣ? ਮੈਨੂੰ ਦੇਖਣ ਦਿਓ। ਨਹੀਂ, ਬਣਾ ਲਈਦੀ ਹੈ ਕੱਟ ਕੇ ਤੇ ਫ੍ਰਿਜ 'ਚ ਰੱਖੀ ਦੇ। ਅੱਛਾ। ਫਿਰ ਬਣਾਣੇ ਜਦੋਂ ਵੀ ਸਾਨੂੰ ਲੋੜ ਆ ਉਦੋਂ ਹੀ ਐਕਸਟਰਾ ਬਣਾ ਕੇ। ਤੇ ਆ ਕਿਹੜਾ ਇਹ flower ਹੈ? ਆਸਟ੍ਰੇਲੀਅਨ ਫਲਾਵਰਸ ਆ। Very nice. ਕਿੰਗ ਪ੍ਰਾਇੋਰਟੀ ਆ। ਵੈਰੀ ਨਾਈਸ ਯਾਰ। ਤੇ ਇਹਨਾਂ ਦੀ ਲਾਈਫ ਕਿੰਨੀ ਕੁ ਇਹਨਾਂ ਦੀ ਲਾਈਫ ਬਹੁਤ ਜ਼ਿਆਦਾ। ਅੱਛਾ। ਓਕੇ। ਇਹ ਤਾਂ ਨਹੀਂ ਮਹੀਨਾ ਵੀ ਕੱਢ ਜਾਂਦੇ। ਮੇਰੇ ਖਿਆਲ 'ਚ ਫਿਰ ਮੈਂ ਹੀ ਲੈ ਕੇ ਜਾਊਂਗੀ। ਹਾਂ, ਇਹ ਮਹੀਨਾ ਭਰ ਲਾਸਟ ਹੋ ਜਾਊਗਾ। ਵੈਰੀ ਨਾਈਸ। ਮੈਨੂੰ ਤਾਂ ਬਈ ਆ ਬੁਕੇ ਪਸੰਦ ਆਇਆ ਤੇ ਮੈਂ ਆ ਲੈ ਰਹੀ ਹਾਂ। ਜੈਸ। ਥੈਂਕ ਯੂ ਸੋ ਮਚ। ਤੇ ਮੈਂ ਲਾਸਟ 'ਚ ਲੈ ਕੇ ਜਾਊਂਗੀ ਜਾਂਦੇ ਹੋਏ। ਜਾਣ ਲੱਗੇ ਲੈ ਕੇ ਜਾਓ ਚੱਕ ਕੇ। ਅੱਛਾ, ਹੁਣ ਮੈਂ ਨਾ ਫਿਰ ਫਾਰਮ ਦੇਖਣਾ। ਚਲੋ ਹੁਣ ਤੁਹਾਨੂੰ ਫਾਰਮ ਦਿਖਾਉਂਦੇ ਆ। ਠੀਕ ਹੈ ਅੰਕਲ ਜੀ, ਚਲਿਏ ਫਾਰਮ ਦੇਖ। ਆਪਣਾ ਕਿੰਨਾ ਟੈਂਪਰੇਚਰ ਰੱਖਣਾ ਇਹਨਾਂ ਦਾ ਪੈਂਦਾ? ਹੈਗਾ 4 ਡਿਗਰੀ। 4 ਡਿਗਰੀ ਰੱਖਣਾ ਪੈਂਦਾ ਹੈ। ਯੈਸ। ਸਹੀ, ਬਹੁਤ ਠੰਡਾ ਹੁੰਦਾ, ਠੰਡਾ। ਜਿਹਦਾ ਸ਼ਾਪ ਵਾਸਤੇ ਇਦਾਂ ਬਣਾ ਕੇ ਰੱਖ ਲੈਂਦੇ ਆ। ਓਕੇ। ਤੇ ਠੀਕ ਹੈ। ਆ ਜਿਹੜੇ ਤੇ ਬਾਕੀ ਇਹ ਸਾਰੇ ਹੋਲਸੇਲਰ ਜਾਣੇ ਆ। ਓ ਵਾਓ। ਫਿਰ ਓਕੇ। ਡਿਫਰੈਂਟ ਤਰ੍ਹਾਂ ਬਣਾਉਣੇ ਪੈਂਦੇ ਆ ਨਾ। ਅੱਛਾ। ਰੀਟੇਲ ਤੇ ਹੋਲਸੇਲ ਦੇ Alright. ਜਿਹੜੇ ਫਲੋਰਸ ਸ਼ਾਪਸ ਨੂੰ ਜਾਣੇ ਆ, ਦੂਸਰੀਆਂ ਸ਼ਾਪਾਂ ਨੂੰ ਜਾਣੇ ਆ, ਉਹਨਾਂ ਨੂੰ ਇਦਾਂ ਹੀ ਪਲੇਨ ਹੀ ਬਣਾਉਣਾ ਪੈਂਦਾ। ਓਕੇ, ਠੀਕ ਹੈ। ਤੇ ਇਹ ਕਿਹੜੇ ਆ? ਸੂਰਜਮੁਖੀ ਦਾ ਫੁੱਲ ਹੈ? ਇਹ ਹਾਂ, ਇਹ ਸੂਰਜਮੁਖੀ ਹੈ, Sunflower. ਸਨਫਲਾਵਰ ਹੈ। ਵੈਰੀ ਨਾਈਸ, ਵੈਰੀ ਨਾਈਸ। ਹਾਈ ਠੰਡ ਲੱਗਣ ਲੱਗੀ, ਚੱਲੀਏ। ਇਹਨੂੰ ਫਿਰ ਤਾਂ ਦੇਖਣਾ ਪੈਂਦਾ ਕਿਹੜਾ ਰੈਡੀ ਆ। ਅੱਜ ਤਾਂ ਰੈਡੀ ਨਹੀਂ ਹੈਗੇ, ਅੱਜ ਰੈਡੀ ਨਹੀਂ ਦੇਖਣ ਨੂੰ ਲੱਗਦੇ ਆ ਪਰ ਇਹ ਰੈਡੀ ਨਹੀਂ। ਓ ਅੱਛਾ ਇਹਨਾਂ ਤੇ ਆ ਦੇਖਣਾ ਹੀ ਪੈਂਦੀਆਂ ਚੀਜ਼ਾਂ, ਅੱਛਾ। ਕਦੋਂ ਰੈਡੀ ਹੋਣਾ ਆ ਨਾ ਪਿਕ ਕਰਨ ਲਈ। ਓਕੇ। ਤਾਂ ਉਹਦੇ ਹਿਸਾਬ ਨਾਲ ਫਿਰ ਪਿਕ ਹੁੰਦਾ, ਨਹੀਂ ਤੇ ਇਹ ਫਿਰ ਜੇ ਕੱਚਾ ਤੋੜ ਲੈਂਦੇ ਨਾ ਫਿਰ ਲਾਸਟ ਨਹੀਂ ਹੁੰਦਾ। ਹਾਂ, ਫਿਰ ਉਹ ਛੇਤੀ ਮਰ ਜਾਂਦੇ ਆ। ਉਹਦਾ ਮੁਰਝਾ ਜਾਂਦਾ ਫਿਰ ਛੇਤੀ। ਓਕੇ। ਇਹ ਤੇ ਇਹ ਕਿਹੜੀ ਫੁੱਲ ਦੀ ਨਸਲ ਦੱਸੀ ਤੁਸੀਂ? ਜੇਬਰਾ। ਜੇਬਰਾ। ਰੱਖਣਾ ਪੈਂਦਾ ਤੇ ਨਾ ਸਪਰੇਅ ਕੀਤੀ ਹੋਇਆ ਇਹਨਾਂ ਨੇ, ਇਹਨਾਂ ਨੂੰ ਕੂਲ ਡਾਊਨ ਕਰਨ ਲਈ ਛਿੱਡਾਂ ਨੂੰ। ਅੱਛਾ। ਇਹ ਜਿੱਥੇ ਨਹੀਂ ਕੀਤੀ ਉਹ ਨਾ ਇਹਨੂੰ ਨਹੀਂ ਕੀਤਾ ਜ਼ਿਆਦਾ ਸਨਲਾਈਟ ਇੱਥੇ ਸ਼ਾਈਡ ਆ ਨਾ ਲੱਗਦੀ। ਹਾਂ ਹਾਂ, ਸ਼ੇਡ ਲੱਗਦੀ ਆ ਇੱਥੇ ਧੁੱਪ ਜ਼ਿਆਦਾ ਹੈ। ਹਾਂਜੀ ਹਾਂਜੀ, ਕਿਉਂਕਿ ਉੱਪਰ ਸਪਰੇਅ ਕੀਤੀ ਓਕੇ। ਸਪਰੇਅ ਕਰਕੇ ਤੁਸੀਂ ਇਹਦਾ ਟੈਂਪਰੇਚਰ ਸੈੱਟ ਕਰਦੇ ਆ? ਓ ਵਾਓ, ਅੱਛਾ। ਓ ਰਾਈਟ। ਫਿਰ ਵਿੰਟਰ ਜਦੋਂ ਆਉਂਦਾ ਫਿਰ ਇਹ ਸਾਰੇ ਧੋਣੇ ਪੈਂਦੀਆਂ ਆ ਪਲਾਸਟਿਕ ਨੂੰ। ਇਹ ਤਾਂ ਬਹੁਤ ਕੰਮ ਹੈ ਫਿਰ। ਹਾਂਜੀ ਹੋਗਾ। ਇਹ ਪਲਾਸਟਿਕ ਦੀ ਸ਼ੀਟ ਉੱਪਰ? ਹਾਂ, ਪਲਾਸਟਿਕ ਸ਼ੀਟ ਆ। ਹਾਂ, ਜਦ ਜ਼ਿਆਦਾ ਹਵਾ ਚੱਲ ਜਵੇ ਜਾਂ ਕੁਝ ਫੇਰ ਫਟ ਵੀ ਜਾਂਦੀਆਂ, ਫਿਰ ਨਵੀਆਂ ਪਾਣੀਆਂ ਪੈਂਦੀਆਂ। ਜਿੱਦਾਂ ਮੀਂਹ ਬਹੁਤ ਜ਼ਿਆਦਾ ਆਉਂਦਾ। ਮੀਂਹ ਨਹੀਂ ਕੋਈ ਖਾਮ ਕਰਦਾ। ਅੱਛਾ, ਹੇਲ ਸਟ੍ਰੋਮ ਹੇਲ ਕਰ ਦਿੰਦੀ ਆ, ਉਹ ਫਿਰ ਗਲੀਆਂ ਕਰ ਸਕਦੀ ਪਲਾਸਟਿਕ ਦੇ ਹਾਂ, ਵਿੱਚ। ਹਨਾ। ਹਾਂਜੀ, ਇਹ ਹੈਗੇ ਆ ਰੈਡ ਜੇਬਰਸ। ਅੱਛਾ, ਕਿੰਨਾ ਬਲੱਡ ਰੈਡ ਆ ਨਾ, ਕਿੰਨਾ ਸੋਹਣਾ ਫਲਾਵਰ। ਬਹੁਤ ਸੋਹਣਾ ਕਲਰ ਹੈ। ਤਕਰੀਬਨ ਲੈਂਥ ਵੀ ਦੇਖੋ ਕਾਫੀ ਆ। ਹਾਂਜੀ। ਇਹ ਤਾਂ ਸਿਆਲ ਨੂੰ ਇਹ ਇਦੋਂ ਵੀ ਕਈ ਵਾਰੀ ਲੰਮੇ ਹੋ ਜਾਂਦੇ ਆ। ਅੱਛਾ। ਇਹ ਤਾਂ ਜੇ ਨਾ ਲਾਈਟ ਛੋਟੀ ਜਿਹੀ ਹੋਵੇ ਨਾ, ਹਾਂਜੀ, ਫਿਰ ਅਸੀਂ ਉੱਤੇ ਲਾਈਟਾਂ ਲੱਗਦੀਆਂ। ਲਾਈਟਾਂ ਲਾਉਂਦੇ ਹੋ? ਲਾਈਟਾਂ ਫਿਰ ਸਨ ਇਫੈਕਟ ਕਰਦੀਆਂ ਇਹਨੂੰ। ਓ ਇਹ ਤਾਂ ਜੇ ਇਹਨਾਂ ਨੂੰ
4 ਘੰਟੇ ਡਾਰਕਨੈਸ ਦੇ ਦਿਓ ਐ ਤਾਂ 9 ਵਜੇ ਤੋਂ 1 ਵਜੇ ਤੱਕ ਕਿਉਂਕਿ ਪਹਿਲਾਂ ਤਕਾਲਾਂ ਪੈ ਚੁੱਕੀਆਂ ਨਾ and I think they got another day in ਹਾਂਜੀ। between. Yeah. Or extension of light. I think they had another day and they keep on going. ਵਾਓ Yeah. ਇਹ ਵੀ ਕਾਫੀ ਹਿਸਾਬ ਕਿਤਾਬ ਦੇਖਿਆ ਹਾਂਜੀ ਮੈਂ ਹਾਂਜੀ ਕਾਫੀ ਨਾ ਸਾਇੰਟਿਫਿਕ ਨੌਲੇਜ ਹੈ ਨਾ ਹਾਂ। ਇਹਦੇ ਵਿੱਚ ਹੈਗਾ ਸਾਰੇ ਕ੍ਰੌਪਸ ਇਦਾਂ ਆ ਟੈਂਪਰੇਚਰ ਐਂਡ ਡਾਈ ਲੈਂਥ ਅਫੈਕਟਸ ਦ ਫਲੇਅਰਿੰਗ ਯਾ Yeah. ਬਿਲਕੁਲ ਅੰਕਲ ਤੁਸੀਂ ਸਹੀ ਕਿਹਾ ਜੀ ਤੇ ਜਿੱਦਾਂ ਤੁਸੀਂ ਦੱਸਿਆ ਵੀ ਵਿੰਟਰ ਦੇ ਵਿੱਚ ਹੋਰ ਵੀ ਜ਼ਿਆਦਾ ਗਰੋ ਕਰਦੇ ਹੋ ਤੁਸੀਂ ਹਨਾ ਫਲਾਵਰਸ ਵਗੈਰਾ ਹਾਂਜੀ ਤੁਹਾਨੂੰ ਦਿਖਾਉਂਦੇ ਆ ਇੱਥੇ ਇੱਕ ਦੋ ਹੋਰ ਤਰ੍ਹਾਂ ਦੇ ਫਿਰ ਜਿਵੇਂ ਹੁਣ ਤੁਹਾਨੂੰ ਕੋਈ ਆਰਡਰ ਮਿਲ ਜਾਂਦਾ ਹੈ, ਕੋਈ ਵਿਆਹ ਸ਼ਾਦੀਆਂ ਤੇ ਆਰਡਰ ਮਿਲ ਜਾਂਦਾ ਹੈ, ਹਾਂਜੀ ਵੀ ਉਹਨਾਂ ਦੀ ਕੋਈ ਸਪੈਸ਼ਲ ਡਿਮਾਂਡ ਹੁੰਦੀ ਹੈ ਕਿ ਇਦਾਂ ਦੇ ਫੁੱਲ ਹੋਣੇ ਚਾਹੀਦੇ ਨੇ ਵਿੱਚ ਹਾਂਜੀ ਹਾਂਜੀ ਅਸੀਂ 24 ਤਰ੍ਹਾਂ ਦੇ ਫੁੱਲ ਗਰੋ ਕਰਦੇ ਹਾਂ ਅੱਛਾ ਇਹ ਤਾਂ ਕਿ ਜਿਹਦਾ ਡਿਮਾਂਡ ਆ ਉਹਨਾਂ ਵਿੱਚੋਂ 10 12 ਜਿਹੜੇ ਕਿ ਜ਼ਿਆਦਾ ਭਈ ਮਸ਼ਹੂਰ ਆ ਇਟਸ ਅ ਫੈਸ਼ਨ ਇੰਡਸਟਰੀ ਆ ਐਵਰੀ ਈਅਰ ਸਾਈਮ ਨਹੀਂ ਹੁੰਦਾ ਇਸ ਕਰਕੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਨਾ ਫੁੱਲ ਗਰੋ ਕਰਨੇ ਪੈਂਦੇ ਆ ਓਕੇ ਉੱਤੋਂ ਇਹਨੂੰ ਲਾਇਆ ਜਾਂਦਾ ਤਾਂ ਜਿਹੜੀ ਕਿ ਸਪਰਾਈ ਆ ਜੋ ਵੀ ਫਰਟੀਲਾਈਜ਼ਿੰਗ ਆ ਉਹ ਥਰੂ ਪਾਣੀ ਨਾ ਪਾਣੀ ਕਿਵੇਂ ਦਿੰਦੇ ਹੋ ਫਿਰ ਉੱਪਰੋਂ ਪੈਂਦਾ ਕਿ ਥੱਲੇ ਹੀ ਦਿੰਦੇ ਹੋ ਹਾਂਜੀ ਥੱਲੇ ਹੀ ਇਹਨਾਂ ਵਿੱਚ ਤੇ ਮੈਂ ਦਿਖਾਉਂਦਾ ਕਿ ਇਹ ਲੱਗੇ ਹੋਏ ਨਾ ਆ ਯਾ ਹਾਂ and every 2 hours and I dip for 3 to 5 minutes ਜਸਟ 4 to 5 ਮਿੰਟਸ yes ਓਕੇ ਫਿਰ ਕੱਢਣੀ ਪੈਂਦੀ ਆ ਨਹੀਂ ਉਹ ਆਟੋਮੈਟਿਕ ਬੰਦ ਕਰ ਦਿੰਦੇ ਹੋ ਠੀਕ ਹੈ ਤੇ ਟਰੈਕਟਰ ਅੰਕਲ ਜੀ ਤੁਸੀਂ ਆਪ ਵੀ ਚਲਾ ਲੈਂਦੇ ਹੋ ਨਾ ਹਾਂਜੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲੀ ਨਾ ਚੀਜ਼ ਇਹ ਆ ਅੱਛਾ ਫਲਾ ਕਰਨਾ ਚਾਹੀਦਾ ਨਾ ਆਂਟੀ ਕਿੱਥੇ ਗਏ ਹਾਂਜੀ ਆਂਟੀ ਸ਼ਰਟ ਕਰਨ ਚਲੇ ਗਏ ਚੇਂਜ ਅੱਛਾ ਉਹਦੇ ਥੋੜੇ ਜਿਹੇ ਸਿੱਟੇ ਜਿਹੇ ਪੈ ਗਏ ਸੀਗੇ ਸ਼ਰਟ ਦੇ ਉਹ ਕਹਿੰਦੇ ਮੈਂ ਚੇਂਜ ਕਰੇ ਉਹਨੇ ਆਂਟੀ ਵੀ ਪੂਰੇ ਸ਼ਕੀਨਣ ਹਾਂਜੀ ਚਲੋ ਉਹਨਾਂ ਦੇ ਕੋਲ ਚੱਲਦੇ ਆ ਫਿਰ ਆਪਾਂ ਹਾਂਜੀ ਕਰਿਆ ਦੀ ਸ਼ਰਟ ਚੇਂਜ ਹਾਂਜੀ ਪਾਣੀ ਪੈ ਗਿਆ ਸੀ ਸ਼ਹਿਰ ਤੇ ਮੈਂ ਕਿਹਾ ਚੱਲ ਚੇਂਜ ਕਰ ਲੈਂਦੀ ਆ ਸੋਹਣੇ ਲੱਗਦੇ ਆ ਫੇਰ ਦੁਬਾਰਾ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸੋ ਅਸੀਂ ਚਾਹ ਪਾਣੀ ਪੀਤਾ ਤੇ ਫਾਰਮ ਦੀ ਕੀਤੀ ਸੈਰ ਫਲਾਵਰ ਦੇਖੇ ਫੁੱਲਵਾੜੀ ਦੇਖੀ ਬਹੁਤ ਹੀ ਪਿਆਰੀ ਸੀ ਜ਼ਿਆਦਾ ਇੰਤਜ਼ਾਰ ਨਾ ਕਰਾਉਂਦੇ ਹੋਏ ਅੱਜ ਅਸੀਂ ਅੰਕਲ ਤੇ ਆਂਟੀ ਜੀ ਨੂੰ ਨਾਲ ਆਪਣੇ ਬਿਠਾ ਲਿਆ ਇੰਟਰਵਿਊ ਦੇ ਲਈ ਸੋ ਅੰਕਲ ਆਂਟੀ ਜੀ ਤੁਹਾਡੇ ਤੋਂ ਜਾਣਾਂਗੇ ਤੁਹਾਡੇ ਜੀਵਨ ਦੇ ਸਫ਼ਰ ਬਾਰੇ ਅੰਕਲ ਜੀ ਦਾ ਨਾਮ ਹੈਗਾ ਜੀ ਸੋਹਣ ਸਿੰਘ ਸਰਨਾ ਤੇ ਆਂਟੀ ਜੀ ਨਾਲ ਬੈਠੇ ਨੇ ਰਣਜੀਤ ਕੌਰ ਸਰਨਾ ਅੰਕਲ ਜੀ ਬਹੁਤ ਬਹੁਤ ਸਵਾਗਤ ਹੈ ਫਿਰ ਤੋਂ ਤੁਹਾਡਾ ਇੰਡੋਜ਼ ਟੀਵੀ ਤੇ ਪਰਦੇਸੀ ਪੰਜਾਬ ਪ੍ਰੋਗਰਾਮ ਦੇ ਵਿੱਚ ਹਾਂਜੀ ਥੈਂਕਸ ਅੱਛਾ ਤੁਹਾਡੇ ਤੋਂ ਪਹਿਲਾਂ ਮੇਰਾ ਸਵਾਲ ਇਹੀ ਆ ਕਿ ਤੁਸੀਂ ਕਿਵੇਂ ਆਏ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਸਬੱਬ ਬਣਿਆ ਤੁਹਾਡਾ ਹਾਂਜੀ ਅਸੀਂ ਜੀ ਆਪਣੇ ਪੇਰੈਂਟਸ ਦੇ ਨਾਲ ਆਏ ਜੀ 1960 ਵਿੱਚ ਜੀ ਸਾਡੇ ਬਾਬਾ ਜੀ ਉਹ 1895 ਵਿੱਚ ਜੀ ਆਸਟ੍ਰੇਲੀਆ ਵਿੱਚ ਆਏ ਸਨ ਜੀ ਤਾਂ ਸਾਡੇ ਫਾਦਰ ਉਹ 1932 ਵਿੱਚ ਆਸਟ੍ਰੇਲੀਆ ਚ ਆਏ ਜੀ ਉਹ ਆ ਕੇ ਲਿਜ਼ਮੋ ਡਿਸਟ੍ਰਿਕਟ ਵਿੱਚ ਸੈਟਲ ਹੋਏ ਅੱਛਾ ਜੀ ਹਾਂਜੀ ਫਾਰਮਿੰਗ ਬੈਕ 7 ਸਾਲ ਦੇ ਸੀ ਉਦੋਂ ਜਦੋਂ ਉਹ ਆਏ ਆ ਓ ਅੱਛਾ ਇਹਨਾਂ ਦੀ ਦਾਦੀ ਦੇ ਨਾਲ ਅੱਛਾ ਜੀ ਆਪਣੀ ਮੰਮੀ ਦੇ ਨਾਲ ਆਏ ਸੀ ਜੀ 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 ਤੇ ਪਹਿਲਾਂ ਉਹ ਇੰਡੀਆ ਵਿੱਚ ਇੱਕ ਹੋਰ ਦਾਦੀ ਹੈ ਇਹਨਾਂ ਦੀ ਉਹ ਪਹਿਲੀ ਮੈਰਿਜ ਦੀ ਸੀ ਬਾਬੇ ਦੀ ਇਹ ਕੀ ਸਟੋਰੀ ਹੈ ਜੀ ਉਹਨਾਂ ਦੇ ਬੱਚਾ ਨਹੀਂ ਸੀ ਹੋਇਆ ਕੋਈ ਔਲਾਦ ਨਹੀਂ ਸੀ ਹੋਈ। ਅੱਛਾ ਜੀ ਉਹ ਇੰਡੀਆ ਰਹੀ ਹੈ ਉਹ ਨਹੀਂ ਇੱਥੇ ਆਈ ਓਕੇ ਤੇ ਉਹ ਜਦੋਂ ਇੱਥੇ ਉਹ ਇੰਡੀਆ ਰਹਿੰਦੀ ਸੀ ਉੱਥੇ ਆਪਣੇ ਸ਼ਰੀਕਾਂ ਨੇ ਉਹਨਾਂ ਨੂੰ ਇੱਕ ਜਿੱਦਾਂ ਮੇਣੇ ਮਾਰ ਦਿੱਤਾ ਕਹਿੰਦੇ ਵੀ ਇਹਨਾਂ ਦੇ ਤੇਲੀਏ ਵਾਲਿਆਂ ਦਾ ਇੱਥੇ ਕੋਈ ਔਲਾਦ ਤਾਂ ਹੈ ਨਹੀਂ ਜੋ ਇਹ ਬਣਦਾ ਸਾਡੇ ਜੋਗਾ ਹੀ ਆ ਅੱਛਾ ਜੀ ਤੇ ਉਹ ਦਾਦੀ ਨੂੰ ਬਹੁਤ ਫੀਲ ਹੋਇਆ ਉਸ ਵੇਲੇ ਹਾਂ ਉਹਨੇ ਫਿਰ ਬਾਬਾ ਜੀ ਨੂੰ ਇਧਰੋਂ ਸੱਦਿਆ ਹਾਂਜੀ ਤੇ ਸੱਦ ਕੇ ਉਹਨਾਂ ਆਪਣੇ ਹੱਥੀਂ ਉਹਨਾਂ ਦਾ ਵਿਆਹ ਕੀਤਾ ਕੀ ਬਾਤ ਹੈ ਉਸ ਤੋਂ ਬਾਅਦ ਫਿਰ ਉਹਨਾਂ ਦੇ ਵੀ ਔਲਾਦ ਪਹਿਲਾਂ ਥੋੜੀ ਦੇਰ ਹੋਈ ਨਹੀਂ ਅੱਛਾ ਜੀ ਫਿਰ ਉਹਨਾਂ ਨੇ ਆਪਣੇ ਰਾਮ ਤੀਰਥ ਥਾਂ ਕਹਿੰਦੇ ਆ ਨਾ ਉੱਥੇ ਆਪਣੇ ਜਿਹੜਾ ਬਲੀਵ ਕਰਦੇ ਸੀ ਸਿਆਣੇ ਹਾਂਜੀ
ਉਹ ਕਹਿੰਦੇ ਸੀਗੇ ਸਾਡੇ ਘਰ ਬੱਚਾ ਹੋਵੇ, ਮੰਨਤ ਅਸੀਂ ਮੰਗੀ। ਉੱਥੇ ਜਾਵਾਂਗੇ, ਇਹਨਾਂ ਦਾ ਮੱਥਾ ਵੀ ਟੇਕਾਂਗੇ। ਹੂੰ ਤਾਂ ਫਿਰ ਉਹਨਾਂ ਦੇ ਡੈਡ ਨੇ ਜਨਮ ਲਿਆ, ਹੂੰ ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਨਾਂ ਰੱਖਿਆ ਸੀ ਤੀਰਥ ਸਿੰਘ ਸਰਨਾ। ਅੱਛਾ ਜੀ, ਤੀਰਥ ਸਿੰਘ ਸੀ ਉਹਨਾਂ ਦਾ ਨਾਮ। ਓਕੇ ਓਕੇ। ਤੇ ਉਹ ਤਾਂ ਕਹਿੰਦੇ ਸੀ ਸਾਨੂੰ, ਸਾਡੇ ਇਹਨਾਂ ਦੀ ਮਮ ਦੱਸਦੀ ਹੁੰਦੀ ਸੀ, ਕਹਿੰਦੀ ਤਾਂ ਇਹਨਾਂ ਦਾ ਨਾਮ ਤੀਰਥ ਸਿੰਘ ਰੱਖਿਆ ਗਿਆ ਸੀ। ਓ ਤੇ ਫਿਰ ਉਸ ਤੋਂ ਬਾਅਦ ਉਹ 7 ਸਾਲ ਦੇ ਹੋਏ ਤਾਂ ਫਿਰ ਇੱਧਰ ਆ ਗਏ ਮਮ ਦੇ ਨਾਲ। ਜਿਹੜੀ ਪਹਿਲੀ ਦਾਦੀ ਸੀ ਪਹਿਲੇ ਵਿਆਹ ਦੀ, ਉਹ ਇੰਡੀਆ ਹੀ ਰਹੀ ਆ। ਅੱਛਾ, ਅਗੇ ਤੁਹਾਡੇ ਫਾਦਰ ਸਾਹਿਬ ਵੀ ਤੁਹਾਡੇ ਵਰਗੇ ਸੀ? ਕਿਉਂਕਿ ਤੁਸੀਂ ਇੰਡੀਅਨ ਤਾਂ ਲੱਗਦੇ ਨਹੀਂ, ਐਂ ਲੱਗਦਾ ਜਿਵੇਂ ਗੋਰਾ ਬੈਠਾ ਹੁੰਦਾ ਮੇਰੇ ਨਾਲ। ਹਾਂਜੀ ਜੀ, ਸਾਡੇ ਦਾਦੀ ਤੋਂ ਬਾਹਰ ਆਏ ਜੀ। ਅੱਛਾ। ਪਿੰਡ ਮਠੱਡੇ, ਨੀਵੇਂ ਮਠੱਡੇ। ਅੱਛਾ ਤਾਂ ਉਹਨਾਂ ਦੀ ਜਿਹੜੀ ਪਰਿਵਾਰ ਸੀ ਉਹ ਸਾਰੇ ਹੀ ਨਾ ਇਹ ਕੱਕੇ ਰੰਗ ਦੇ ਨਾ, ਤੇ ਲਾਲ ਬਾਲ ਤੇ ਗੋਰੇ ਰੰਗ ਤੇ ਸੀ। ਆਓ ਮੈਂ ਜੈਸਿਕਾ ਨੂੰ ਜਦੋਂ ਦੇਖਿਆ, ਆਪਣੇ ਫੋਟੋਆਂ ਵੀ ਦੇਖੀਆਂ ਨਾ, ਉਹਦੇ ਵੀ ਲਾਲ ਬਿਲਕੁਲ ਵਾਲ ਤੇ ਸਕਿਨ ਵੀ ਉਹਦੀ ਇਦਾਂ ਜਿੱਦਾਂ ਗੋਰੇ ਹੁੰਦੇ ਨੇ। ਜੇ ਸਾਡੇ ਵੀ 2 ਬੇਟੀਆਂ ਹੁੰਦੇ ਲਾਲ ਆ, ਅੱਛਾ 2 ਮੇਰੇ ਹਾਂ, ਵਰਗੀਆਂ ਤੁਸੀਂ ਦਿਖਾਈਆਂ ਪਿਕਚਰਸ। ਹਾਂਜੀ ਹਾਂਜੀ ਬਿਲਕੁਲ। ਜੀ ਅੱਛਾ, ਫਿਰ ਅੰਕਲ ਤੁਸੀਂ ਇੱਥੇ ਆ ਕੇ ਕੀ ਕੀਤਾ ਪਹਿਲਾਂ? ਹਾਂਜੀ, ਅਸੀਂ ਇੱਥੇ ਆ ਕੇ ਫਾਰਮਿੰਗ ਕੀਤੀ। ਇਹ ਪਹਿਲਾਂ ਬਚਪਨ ਸੀ, ਛੋਟੇ ਸੀਗੇ, 12 ਸਾਲ ਦੀ ਉਮਰ ਸੀਗੀ, ਤਾਂ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ ਹਾਈ ਸਕੂਲ ਤੱਕ। ਅੱਛਾ ਤਾਂ ਮੋਲੰਬਾ ਡਿਸਟ੍ਰਿਕਟ ਨੋਰਦਰਨ ਨਿਊ ਸਾਊਥ ਵੇਲਜ਼, ਅੱਛਾ ਆਸਟ੍ਰੇਲੀਆ ਵਿੱਚ ਉੱਥੇ ਰਹੇ। ਤਾਂ ਉੱਥੇ ਐਜੂਕੇਸ਼ਨ ਕੀਤੀ ਕਈ ਸਕੂਲਾਂ 'ਚ। 12 ਸਾਲਾਂ ਦੇ ਜਦੋਂ ਆਏ ਸੀ ਹਾਂਜੀ, ਉੱਥੇ? 12 ਸਾਲ ਫਿਰ ਦੇ ਸੀ। ਅੰਗਰੇਜ਼ੀ ਪਹਿਲਾਂ ਤੋਂ ਉੱਥੇ ਸਿੱਖੀ ਸੀ ਕਿ ਇੱਥੇ ਆ ਕੇ ਸਿੱਖੀ? ਇੱਥੇ ਆ ਕੇ ਸਿੱਖੀ ਹੋਈ ਹੈ, ਪਹਿਲਾਂ ਮੈਨੂੰ ਨਹੀਂ ਸੀ ਕੋਈ ਅੱਛਾ ਵੀ ਆਉਂਦੀ। ਹਾਂਜੀ, ਹੌਲੀ ਹੌਲੀ ਵੀ ਪੰਜਾਬੀ ਵੀ ਭੁੱਲ ਗਈ ਸੀਗੀ। ਅੱਛਾ। ਤੇ ਤੇ ਫਿਰ ਪੰਜਾਬ ਫਿਰ ਕਦੋਂ ਗੇੜਾ ਲੱਗਿਆ ਸੀ, ਜਦੋਂ ਪਹਿਲਾਂ ਇੱਕ ਵਾਰੀ ਇੱਥੇ ਆ ਗਏ? ਪੰਜਾਬ ਜੀ ਮੈਂ 1975 ਵਿੱਚ ਗਿਆ ਮੁੜ ਕੇ। ਵਿਆਹ ਕਰਾਉਣ ਗਏ? ਹਾਂ, ਵਿਆਹ ਕਰਾਂਗੇ। ਅੱਛਾ, ਉਹ ਤਾਂ ਪਹਿਲਾਂ ਨਹੀਂ ਗਿਆ। ਉਹ ਤਾਂ ਪਹਿਲਾਂ ਚੱਕਰ ਨਹੀਂ ਮਾਰਿਆ ਹੈ। ਹਾਂਜੀ ਅੱਛਾ, ਵਿਆਹ ਕਰਾਉਣ ਲਈ ਗਏ ਸੀ। ਕਿਹਨੇ ਦੱਸ ਪਾਈ ਫਿਰ? ਹਾਂਜੀ, ਇਹਨਾਂ ਦੇ ਬ੍ਰਦਰਸ ਨਾ ਇੱਥੇ ਸੀਗੇ। ਬ੍ਰਦਰ ਮੇਰੀ ਭਰਾ ਭਰਜਾਈ ਰਹਿੰਦੇ ਸੀ ਇੱਥੇ ਆਸਟ੍ਰੇਲੀਆ? ਆਸਟ੍ਰੇਲੀਆ 'ਚ। ਅੱਛਾ ਉਹਨਾਂ ਨੇ ਫਿਰ ਦੱਸ ਪਾਈ ਸੀ। ਅੱਛਾ ਜੀ, ਫਿਰ ਪਸੰਦ ਆ ਗਈ ਸੀ ਆਂਟੀ? ਹਾਂਜੀ, ਮੈਂ ਤਾਂ ਆਪਦਾ ਮੰਗਣੀ ਕਰਾਉਣੇ ਗਿਆ ਸੀਗਾ। ਅੱਛਾ। ਫਿਰ ਮੇਰੇ ਚਾਚੀ, ਮੈਂ ਕਹਿੰਦਾ ਆਪਣੀ ਤੁਸੀਂ ਐਕਚੁਅਲ 'ਚ ਦੇਖੀ ਸੀ ਕਿ ਫੋਟੋ ਦੇਖੀ ਸੀ? ਹਾਂਜੀ, ਨਹੀਂ ਐਕਚੁਅਲ ਵਿੱਚ ਦੇਖੀ ਸੀ ਨਾ। ਅੱਛਾ, ਤਾਂ ਸੋਹਣੀ ਲੱਗੀ ਫਿਰ? ਸਿਸਟਰ ਦਾ। ਹਾਂਜੀ ਹਾਂਜੀ। ਅੰਕਲ ਸ਼ਰਮਾ ਗਿਆ, ਹੀ ਲੱਗਦਾ ਨਾ ਉਹ ਦਿਨ ਯਾਦ ਆ ਗਿਆ ਮੇਰੀ ਗੱਲ ਕਹਿ ਕੇ ਨਾ। ਤੇ ਆਂਟੀ ਤੁਹਾਨੂੰ ਤੁਸੀਂ ਕਿੱਦਾਂ ਸਿੱਧਾ ਦੇਖਿਆ ਸੀ ਕਿ ਫੋਟੋ ਦੇਖੀ ਸੀਗੀ? ਨਹੀਂ, ਮੈਂ ਸਿੱਧਾ ਹੀ ਦੇਖਿਆ ਸੀ। ਫਿਰ ਤੁਸੀਂ ਸੋਚਿਆ ਨਹੀਂ ਵੀ ਕਿਤੇ ਪੰਜਾਬੀ ਵੀ ਹੈਗਾ ਕਿ ਗੋਰੇ ਨਾਲ ਹੀ ਮੇਰਾ ਵਿਆਹ ਕਰਨ ਲੱਗੇ ਨੇ? ਇਹਨਾਂ ਨੂੰ ਪੰਜਾਬੀ ਬਹੁਤੀ ਆਉਂਦੀ ਹੀ ਨਹੀਂ ਸੀ। ਹਾਏ ਰੱਬਾ, ਫਿਰ ਕੀ ਕੀਤਾ ਤੁਸੀਂ? ਬਹੁਤ ਹੈ, ਪਹਿਲਾਂ ਗੱਲ ਨੂੰ ਸੋਚਦੇ ਸੀ, ਇੰਗਲਿਸ਼ ਨੂੰ ਟ੍ਰਾਂਸਲੇਟ ਪੰਜਾਬੀ 'ਚ ਕਰਕੇ ਫੇਰ ਬੋਲਦੇ ਸੀ। ਅੱਛਾ ਫਿਰ ਇਹਨਾਂ ਨੇ ਉੱਥੇ ਕਿਹਾ, ਕਹਿੰਦੇ ਮੈਨੂੰ ਥੋੜਾ ਟਾਈਮ ਲੱਗਣਾ ਬੋਲਣ ਲਈ, ਅੱਛਾ, ਕਿਉਂਕਿ ਮੈਨੂੰ ਪਹਿਲਾਂ ਸੋਚਣਾ ਪੈਣਾ ਮੈਂ ਕੀ ਬੋਲਾਂ। ਹਾਂ, ਉਹ ਜਿੱਦਾਂ ਆਪਾਂ ਨਹੀਂ ਆਉਂਦੇ ਇੰਡੀਆ ਚੋਂ, ਪਹਿਲਾਂ ਆਪਾਂ ਪੰਜਾਬੀ ਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਦੇ ਹੁੰਦੇ ਆ ਅੰਕਲ। ਅੱਛਾ, ਫਿਰ ਜਦੋਂ ਤੁਸੀਂ ਇਹਨਾਂ ਨੂੰ ਦੇਖਿਆ, ਤੁਹਾਨੂੰ ਐ ਫੀਲ ਨਹੀਂ ਹੋਇਆ ਹੈਗਾ ਵੀ ਮੈਂ ਇਹਦੀ ਤਾਂ ਸ਼ਕਲ ਵੀ ਗੋਰਿਆਂ ਵਰਗੀ ਆ ਤੇ ਇਹਦੀ ਲੈਂਗੁਏਜ ਵੀ ਗੋਰਿਆਂ ਵਾਲੀ, ਮੈਂ ਕੀ ਕਰੂੰਗੀ, ਮੇਰੀ ਬਣੂਗੀ ਕਿ ਨਹੀਂ? ਫਿਰ ਮੈਨੂੰ ਨਹੀਂ, ਏਦਾਂ ਨਹੀਂ ਮੈਨੂੰ ਕੁਝ ਨਹੀਂ ਹੋਇਆ। ਫਿਰ ਮੈਂ ਕਿਹਾ ਚੱਲ ਵਧੀਆ, ਮੈਨੂੰ ਇੰਗਲਿਸ਼ ਦਾ ਸ਼ੌਕ ਸੀ। ਅੱਛਾ, ਫੇ ਮੈਨੂੰ ਇੰਗਲਿਸ਼ ਆਵੇ, ਮੈਨੂੰ ਇੰਡੀਆ ਵਿੱਚ ਥੋੜਾ ਸ਼ੌਕ ਸੀ ਇੰਗਲਿਸ਼ ਦਾ। ਫਿਰ ਇੱਧਰ ਆ ਕੇ ਹੋਰ ਇੰਗਲਿਸ਼ ਦਾ ਹੋ ਗਿਆ। ਇੱਥੇ ਜਦੋਂ ਆਏ ਵੀ ਅਸੀਂ ਵਿਆਹ ਕੇ ਆਏ ਹਾਂ, ਉਦੋਂ ਇੱਥੇ ਆਪਣੇ ਇੰਡੀਅਨ ਹੈ ਨਹੀਂ ਸੀ। ਅੱਛਾ ਸੀ। ਫਿਰ ਤੁਹਾਡਾ ਬਾਈ ਇੰਗਲਿਸ਼ ਵਿੱਚ ਪੈ ਗਿਆ। ਮੈਂ ਪਰ ਫਿਰ ਸਕੂਲ ਵੀ ਗਈ, ਯਾ ਇਹ ਤਾਂ ਹੈ, ਹਾਈ ਸਕੂਲ ਗਈ ਸੀ ਇੱਥੇ ਆ ਕੇ। ਵੈਰੀ ਨਾਈਸ। ਮੈਂ 17 ਸਾਲ ਦੀ ਸੀਗੀ ਜਦੋਂ ਓਹ ਅੱਛਾ, ਯਾ। ਤਾਂ ਫਿਰ ਉੱਥੇ ਆ ਗਏ। ਇਹਨਾਂ ਦੇ ਮਮ ਡੈਡ ਮੋਲੰਬਾ ਰਹਿੰਦੇ ਸੀ। ਤੇ ਤੁਸੀਂ ਕਿੰਨੇ ਸਾਲਾਂ ਦੇ ਸੀ ਅੰਕਲ ਜਦੋਂ ਤੁਹਾਡਾ ਵਿਆਹ ਹੋਇਆ? 27 ਸੀ। 27? ਤੁਸੀਂ 17 ਸਾਲ, 10 ਸਾਲ ਦਾ ਗੈਪ। ਯਾ, ਅੱਛਾ, ਬੜੇ ਲੱਗਦੇ ਨਹੀਂ ਸੀ। ਅੱਛਾ, ਅਜੇ ਵੀ ਨਹੀਂ ਲੱਗਦਾ। ਅਜੇ ਵੀ ਨਹੀਂ। ਉਮਰ ਕਿੰਨੀ ਅੰਕਲ ਜੀ? ਸਵੀਟ 16। ਮੈਂ ਦੱਸਿਓ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਤੁਸੀਂ ਕਿੰਨੇ ਸਾਲਾਂ ਦੇ। ਮੈਂ ਬੜੇ ਰਹਿਣ ਦਿਓ। ਅੱਛਾ, ਕੋਈ ਇਹੀ ਜਿਹੀ ਯਾਦ ਇੰਡੀਆ ਵਿੱਚ, ਕਿਉਂਕਿ ਤੁਹਾਡੀ ਜਿਹੜੀ ਲੁੱਕ ਆ ਬਿਲਕੁਲ ਏਦਾਂ ਹੀ ਆ ਨਾ ਗੋਰਿਆਂ ਵਾਲੀ, ਤਾਂ ਕੋਈ ਇਹੀ ਜਿਹੀ ਕੋਈ ਜ਼ਿਆਦਾ ਲੱਗਦੇ ਸੀ? ਅੱਛਾ, ਫਿਰ ਕਿੱਦਾਂ ਕੋਈ? ਹੁਣ ਤਾਂ ਫਾਰਮ ਵਿੱਚ ਕੰਮ ਕਰਦੇ ਆ ਨਾ, ਉਦੋਂ ਫਿਰ ਇਹ ਆਪਣੇ ਪ੍ਰਾਇਮਰੀ ਇੰਡਸਟਰੀ ਡਿਪਾਰਟਮੈਂਟ 'ਚ ਕੰਮ ਕਰਦੇ ਸੀ। ਅੱਛਾ, ਤੇ ਉਦੋਂ ਤਾਂ ਫਿਰ ਜ਼ਿਆਦਾ ਅੰਦਰ ਰਹਿਣਾ, ਫਿਰ ਤਾਂ ਤੁਸੀਂ ਜ਼ਿਆਦਾ ਚਿੱਟੇ ਹਾਂ। ਅੰਕਲ ਕੋਈ ਕਿੱਸਾ ਇੰਡੀਆ ਦਾ?
ਇਹਨਾਂ ਦਾ ਕਿੱਸਾ ਤਾਂ ਵਿਆਹ ਨੇ ਜਦੋਂ ਗਏ ਆ ਨਾ, ਹਾਂ ਇਹਨਾਂ ਨੇ ਸਾਨੂੰ ਆਪਣੀ ਜਿੱਤੋਂ ਬੜੇ ਪ੍ਰੈਡ ਹੋ ਕੇ ਦੱਸਿਆ, ਮੈਂ ਬੜੇ ਸਸਤੇ ਸਮੋਸੇ ਖਰੀਦੇ ਆ। ਅੱਛਾ ਮੈਨੂੰ ਕਹਿੰਦੇ ਮੈਂ 10 ਰੁਪਏ ਦੇ ਉੱਥੇ ਬੰਗਾ ਆ ਸਾਡੇ ਲੱਗੀ ਸ਼ਹਿਰ, ਕਹਿੰਦੇ ਮੈਂ 10 ਰੁਪਏ ਦੇ 4 ਸਮੋਸੇ ਲਏ। ਉਹਨਾਂ ਦਿਨਾਂ ਵਿੱਚ ਉੱਥੇ 1 ਰੁਪਏ ਦੇ 4 ਸਮੋਸੇ ਮਿਲਦੇ। ਓ ਮਾਈ ਗॉड, ਅੰਗ ਤੁਹਾਨੂੰ ਲੁੱਟ ਲਿਆ। ਇਹਨਾਂ ਨੂੰ ਕਿਹਾ ਸੀ ਲੁੱਟ ਲਿਆ, ਕਹਿੰਦੇ ਨਹੀਂ ਇਹ ਆਪਣੇ ਡਾਲਰਾਂ ਨੂੰ ਰੁਪਈਆਂ ਚ ਬਣਾਉਂਦੇ ਸੀ ਨਾ। ਇਹਨਾਂ ਨੇ ਕਿਹਾ $1 ਦੇ ਤਾਂ ਸਮੋਸੇ ਆ ਗਏ। ਉਦੋਂ 8-9 ਰੁਪਏ ਮਿਲਦੇ ਹੁੰਦੇ ਸੀ। ਅੱਛਾ $1 $1 ਦੇ। ਅੱਛਾ ਉਦੋਂ ਤਾਂ 8-9 ਹੀ ਬਥੇਰੇ ਹੋਣੇ ਆ ਨਾ, ਜਦੋਂ 1 ਰੁਪਏ ਦੇ 4 ਸਮੋਸੇ ਆਉਂਦੇ ਸੀ ਤਾਂ। ਹਾਂ ਤਾਂ ਉਹ ਫਿਰ ਉਹ ਤੋਂ ਬਾਅਦ ਕਹਿੰਦੇ, ਮੈਂ ਕਿਹਾ ਅੱਜ ਤੋਂ ਬਾਅਦ ਨਹੀਂ ਤੁਸੀਂ ਮੋਰੇ ਹੋ ਕੁਛ ਖਰੀਦਣਾ। ਦੇਖ ਲਓ ਜੀ, ਬੜੀਆਂ ਵਧੀਆ ਤੁਹਾਡੀਆਂ ਸਟੋਰੀਜ਼ ਹੈ ਤੇ ਬੜਾ ਵਧੀਆ ਲੱਗ ਰਿਹਾ। ਅੱਛਾ ਅੰਕਲ ਸਾਹਿਬ, ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ ਚੰਗੇ ਤੇ ਮਾੜੇ ਪਲ ਆਉਂਦੇ ਨੇ ਹਨਾ, ਕਿਉਂਕਿ ਤੁਸੀਂ ਮਿਹਨਤ ਬਹੁਤ ਕੀਤੀ ਆ। ਕਿੱਦਾਂ ਆਪਣੇ ਬਿਜ਼ਨਸ ਨੂੰ, ਇੱਥੇ ਆਪਾਂ ਹੁਣ ਆਸਟ੍ਰੇਲੀਆ ਵਾਪਸ ਆ ਜਾਈਏ, ਕਿਸ ਤਰ੍ਹਾਂ ਤੁਸੀਂ ਆਪਣੇ ਬਿਜ਼ਨਸ ਨੂੰ ਵਧਾਇਆ? ਕਿੱਦਾਂ ਦਿਮਾਗ ਦੇ ਵਿੱਚ ਕਿਵੇਂ ਸੋਚਿਆ ਕਿ ਮੈਂ ਫਲਾਵਰਸ ਦਾ ਹੀ ਕਰਨਾ? ਹਾਂਜੀ, ਮੈਂ ਐਗਰੀਕਲਚਰ ਡਿਪਾਰਟਮੈਂਟ ਚ ਤੁਸੀਂ ਜੀ ਨੌਲੇਜ ਬਹੁਤ ਗਾਇਨ ਕਰਦੇ ਆ। ਤਾਂ ਉੱਥੇ ਮੈਂ ਬਹੁਤ ਕੁਝ ਜਾਣ ਕੇ ਨਵੇਂ ਤੋਂ ਨਵੇਂ ਨਾ ਵਿੱਚ ਬੇਸਿਕਲੀ ਅੰਗਰੇਜ਼ੀ ਲੋਕਾਂ ਦੇ ਵਿੱਚ ਰਹਿਣਾ ਹੈ ਨਾ। ਅੱਛਾ ਜੀ। ਬਹੁਤ ਨਵੀਆਂ ਚੀਜ਼ਾਂ ਸਿੱਖੀਆਂ ਉਹਨਾਂ ਤੋਂ। ਹਾਂਜੀ। ਤਾਂ ਵੀ ਕਦੀ ਵੀ ਗਿਵ ਅਪ ਨਹੀਂ ਕਰੀਦਾ, ਸਦਾ ਪੋਜ਼ਿਟਿਵ ਰਹੀਦਾ। ਬਿਲਕੁਲ ਜੀ। ਐਂਡ ਜੇ ਕੋਈ ਲਾਈਫ 'ਚ ਤੁਸੀਂ ਗਾਇਨ ਕਰਨਾ ਹੈ ਤਾਂ ਤੁਹਾਨੂੰ ਹੈ ਨਾ ਪੋਜ਼ਿਟਿਵ ਹੋਣਾ ਚਾਹੀਦਾ। ਬਿਲਕੁਲ। ਐਂਡ ਇਸ ਕਰਕੇ ਫਿਰ ਮੈਂ ਉਹ 14 ਸਾਲ ਵਿੱਚ 15 ਸਾਲਾਂ ਵਿੱਚ ਬਹੁਤ ਸਿੱਖਿਆ। ਤਾਂ ਮੈਂ ਫਿਰ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਸਭ ਕੁਝ ਨਹੀਂ ਜਾਣਦਾ ਐਗਰੀਕਲਚਰ ਸਾਈਡ ਬਾਰੇ। ਅੱਛਾ। ਤਾਂ ਫਿਰ ਮੈਂ ਆਪਣੇ ਆਪ ਨੂੰ ਬੀਇੰਗ ਅ ਲਾਈਕ ਕੋਈ ਪੰਜਾਬ ਚੋਂ ਆਏ ਆ, ਜੱਟਾਂ ਦਾ ਬਹੁਤੀਆਂ ਖੇਤੀਬਾੜੀ ਕਰਨੀ ਆ। ਜੀ ਜੀ। ਤਾਂ ਫਿਰ ਅਸੀਂ ਰਿਸਰਚ ਪਲਾਂਟ ਜੈਨੇਟਿਕਸ, ਪਲਾਂਟ ਬਰੀਡਿੰਗ ਤੇ ਕਰਦਾ ਹੁੰਦਾ ਸੀਗਾ, ਤਾਂ ਨਾਲੇ ਫੁੱਲਾਂ ਤੇ। ਤਾਂ ਉਹ ਫਿਰ ਮੇਰਾ ਇੰਟਰਸਟ ਹੋ ਗਿਆ ਬਈ ਮੈਂ ਵੀ ਫੁੱਲ ਗਰੋ ਕਰਾਂ। ਅੱਛਾ। ਹਾਂਜੀ। ਗੁੱਡ। ਇਸ ਕਰਕੇ ਮੈਂ ਫਿਰ ਉਹ ਕੰਮ ਗਵਰਨਮੈਂਟ ਵਾਲਾ ਛੱਡ ਦਿੱਤਾ। ਤਾਂ ਫਿਰ ਅਸੀਂ ਖੇਤੀਬਾੜੀ ਚ ਪੈ ਗਏ। ਮੈਂ ਜਿਵੇਂ ਦੇਖਿਆ, ਕਿਉਂਕਿ ਆਂਟੀ ਵੀ ਤੁਹਾਡੇ ਪੂਰਾ ਸਹਿਯੋਗ ਕਰਦੇ ਨੇ ਸ਼ੁਰੂ ਤੋਂ ਹੀ। ਤੁਸੀਂ ਦੋਨੋਂ ਇੱਕ ਇਸੇ ਬਿਜ਼ਨਸ ਦੇ ਵਿੱਚੋਂ ਜਾਂ ਤੁਸੀਂ ਕੋਈ ਹੋਰ ਕੰਮ ਵੀ ਕੀਤਾ? ਹਾਂਜੀ, ਨਹੀਂ ਜੀ, ਅਸੀਂ ਪਹਿਲਾਂ ਤੋਂ ਇਸ ਸਾਈਡ ਸੀ, ਫਿਰ ਅਸੀਂ ਜਾਣੀ ਕਿ ਕਾਫੀ ਤਰੱਕੀ ਕੀਤੀ। ਤਰੱਕੀ ਕਰਕੇ ਫਿਰ ਅਸੀਂ ਹੋਰ ਬਿਜ਼ਨਸ ਵਿੱਚ ਪੈ ਗਏ, ਜਿਹਦੇ ਵਿੱਚ ਅਸੀਂ 6-7 ਦਾ ਬਿਜ਼ਨਸ ਸ਼ੁਰੂ ਕੀਤੀਆਂ। ਓ ਵਾਓ। ਹਾਂਜੀ। ਉਹ ਅਨਫੋਰਚੂਨਟਲੀ ਇਦਾਂ ਹੋ ਗਿਆ, ਜਦੋਂ ਸਾਡੀ ਉਹ ਬਿਜ਼ਨਸ ਸ਼ੁਰੂ ਹੋ ਗਏ ਤਾਂ ਉਹਨੂੰ ਸ਼ੁਰੂ ਕਰਨ ਨੂੰ 4-5 ਸਾਲ ਲੱਗ ਗਏ। ਤਾਂ ਗਵਰਨਮੈਂਟ ਨੇ ਡਰਾਫਟ ਡਿਕਲੇਅਰ ਕਰਤੀ, ਕਿਉਂਕਿ ਇੱਥੇ ਯਾਨੀ ਕਿ ਬਾਰਿਸ਼ ਨਹੀਂ ਹੋਈ, ਸੋਕਾ ਪੈ ਗਿਆ ਸੀ ਉਦੋਂ। ਸੋਕਾ ਪੈ ਗਿਆ। ਤਾਂ ਅਸੀਂ ਨੈਸਰੀ ਇੰਡਸਟਰੀਜ਼ ਹੋਣ ਕਰਕੇ ਨਾ ਵੀ ਉਹ ਡਿਪੈਂਡ ਆ ਸਪਲਾਈ ਐਂਡ ਡਿਮਾਂਡ ਤੇ। ਅੱਛਾ ਜੀ। ਕਿਉਂਕਿ ਫਿਰ ਪਲਾਂਟ ਦਾ ਡਿਮਾਂਡ ਰਿਹਾ ਹੀ ਨਹੀਂ ਬਿਲਕੁਲ। ਤਾਂ ਤੇ ਫਿਰ ਉਦੋਂ ਕਾਫੀ ਘਾਟਾ ਪਿਆ ਹੋਣਾ ਤੁਹਾਨੂੰ? ਕਾਫੀ ਘਾਟਾ ਪਿਆ। ਫਿਰ ਅਸੀਂ ਬਿਜ਼ਨਸ ਚੇਂਜ ਕਰ ਲਏ। ਅੱਛਾ। ਅਸੀਂ ਕਿਹਾ ਵੀ ਹੁਣ ਅਸੀਂ ਹੋਰ ਬਿਜ਼ਨਸਾਂ 'ਚ ਕੈਫਟੇਰੀਆ, ਟੂਰਿਜ਼ਮ ਸਾਈਡ ਨੂੰ, ਫਰਨੀਚਰ ਬਿਜ਼ਨਸ, ਤਾਂ ਲੈਂਡਸਕੇਪਿੰਗ, ਇੱਦਾਂ ਦੇ ਸਾਈਡ ਨੂੰ ਪੈ ਗਏ। ਸਾਡੇ ਕੋਲ ਤਕਰੀਬਨ 6 ਸੈਪਰੇਟ ਬਿਜ਼ਨਸਿਸ ਸੀਗੀਆਂ। ਅੱਛਾ। ਹਾਂਜੀ। ਤਾਂ ਉਹ ਜਿਹੜੀ ਅਸੀਂ ਕੰਪਲੈਕਸ ਬਣਾਇਆ ਸੀਗਾ, ਉਹਦਾ ਨਾਂ ਸੀ ਬੋਟੈਨਿਕਸ। ਓਕੇ। ਟੂ ਡੂ ਵਿਦ ਪਲਾਂਟ ਲਾਈਫ। ਅੱਛਾ ਜੀ। ਤਾਂ ਇਸ ਕਰਕੇ ਫਿਰ ਅਸੀਂ ਨਾ ਉੱਥੇ ਵਿੱਚ ਜਦੋਂ ਡਰਾਫਟ ਫਿਨਿਸ਼ ਹੋਣ ਲੱਗੀ ਤਾਂ ਗਲੋਬਲ ਰਿਸੈਸ਼ਨ ਹੋ ਗਿਆ। ਓਕੇ। ਕਦੋਂ ਦੀ ਗੱਲ ਹੈ? ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਹੈ? ਹਾਂਜੀ, ਹੋ ਗਿਆ 9 ਵਿੱਚ। ਓਕੇ। ਕਿਉਂਕਿ ਡਰਾਫਟ ਨੇ ਨਾ ਹੌਲੀ ਹੌਲੀ ਬਿਜ਼ਨਸ ਡਾਊਨ ਜ਼ਿਆਦਾ ਕਰ ਦਿੱਤੀ। ਤਾਂ ਫਿਰ ਅਸੀਂ ਸੋਚਿਆ ਵੀ ਹੁਣ ਕੀ ਕਰੀਏ ਨਾ। ਤਾਂ
ਫਿਰ ਕਿੰਨਾ ਕੁ ਮਤਲਬ ਕਿ ਕਿੰਨਾ ਕੁ ਘਾਟਾ ਪੈ ਗਿਆ ਸੀਗਾ? ਕੁਝ ਬਹੁਤ ਜ਼ਿਆਦਾ ਹੀ। ਰਾਜੀ ਮਿਲੀਅਨਸ ਆਫ ਡਾਲਰਸ ਮਿਲੀਅਨਸ ਆਫ ਡਾਲਰ ਦਾ ਘਾਟਾ। ਮਿਲੀਅਨਸ ਆਫ ਡਾਲਰਸ ਓ ਜਾਨ ਕੇ ਬਿਜ਼ਨਸ ਤੇ ਇਹ ਤਾਂ ਕਿ ਕਾਰੋਬਾਰ ਵੀ ਜਾਨ ਕੇ ਸਭ ਕੁਝ ਇਵੈਂਚੁਅਲੀ ਵੇਚਣਾ ਪਿਆ। ਪਹਿਲਾਂ ਡਰਾਊਟ ਤੁਸੀਂ ਕਿਹਾ ਆ ਗਿਆ ਨਾ, ਫਿਰ ਰਿਸੈਸ਼ਨ ਆ ਗਿਆ, ਹਾਂਜੀ ਤੇ ਆਂਟੀ ਨੇ ਦੱਸਿਆ ਕਿ 2 ਕੁੜੀਆਂ ਵੀ ਵਿਆਹਣ ਵਾਲੀਆਂ ਸੀਗੀਆਂ। ਹਾਂਜੀ। ਇਹ ਸਾਰੀਆਂ ਚੀਜ਼ਾਂ ਨੂੰ ਆਂਟੀ ਤੁਸੀਂ ਕਿੱਦਾਂ ਲਿਆ ਤੇ ਕਿਵੇਂ ਤੁਸੀਂ ਆਪਣਾ ਫੇਰ ਇੱਕ ਤੋਂ ਸ਼ੁਰੂਆਤ ਕੀਤੀ ਉਸ ਦੁਬਾਰਾ ਆਪਣੇ ਬਿਜ਼ਨਸ ਦੀ? ਉਹ ਵੀ ਨਾ ਫਿਰ ਜਿੱਦਾਂ ਜ਼ਿਆਦਾ ਡਿਪਰੈਸ਼ਨ ਵੀ ਹੋ ਗਈ। ਫਿਰ ਅਸੀਂ ਬੱਚੀਆਂ ਨੂੰ ਵੀ ਦੱਸ ਨਹੀਂ ਸੀ ਸਕਦੇ ਅਸੀਂ ਕਿੱਥੇ ਪਹੁੰਚ ਗਏ ਆ, ਕਿੰਨਾ ਕੁ ਘਾਟਾ ਸਾਡੇ ਚ ਪੈ ਗਿਆ। ਉਹਨਾਂ ਨੂੰ ਵੀ ਅਸੀਂ ਕਹੀ ਜਾਂਦੇ ਸੀ ਨਾ ਠੀਕ ਆ ਤੁਸੀਂ ਵਰੀ ਨਾ ਕਰੋ। ਉਹਨਾਂ ਨੇ ਸਾਡੇ ਨਾਲ ਸਾਥ ਦਿੱਤਾ। ਫਿਰ ਕਹਿੰਦੀਆਂ ਨਹੀਂ ਅਸੀਂ ਤੁਹਾਡੇ ਨਾਲ ਡੈਡ ਕੰਮ ਕਰਾਵਾਂਗੇ, ਅਸੀਂ ਖੜਾਂਗੇ ਤੁਹਾਡੇ ਨਾਲ। ਤੇ ਫਿਰ ਮੇਰੇ ਡਾਕਟਰ ਨੇ ਮੈਨੂੰ ਬਹੁਤ ਜ਼ਿਆਦਾ ਹਿੰਮਤ ਦਿੱਤੀ। ਇਹਨੇ ਤਾਂ ਮੈਨੂੰ ਕਹੀ ਜਾਣਾ ਨਹੀਂ ਬੀ ਪੋਜ਼ਿਟਿਵ ਪਰ ਤੁਹਾਨੂੰ ਮੋਰੇ ਕੁਝ ਦਿਸਦਾ ਅਗਰ ਤੁਹਾਡੇ ਵੀ ਦਿਲ ਨੂੰ ਤਾਂ ਝਟਕਾ ਲੱਗਿਆ ਹੋਣਾ ਨਾ ਇੱਕ ਵਾਰੀ, ਕਿਉਂਕਿ ਜੀਵਨ ਸਾਥੀ ਕਹੇ ਜੇ ਹੁੰਦੇ ਨੇ ਜਦੋਂ ਡਾਊਨ ਹੁੰਦਾ ਕੋਈ, ਹਨਾ, ਆਪਾਂ ਪੋਜ਼ਿਟਿਵਿਟੀ ਦੇਣ ਲਈ ਕਹਿ ਦਿੰਦਾ। ਹਾਂਜੀ ਪਰ ਫਿਰ ਉਹਦੇ ਨਾਲ ਨਾ ਫਿਰ ਆਪਣੇ ਆਪ ਨੂੰ ਸੋਚਿਆ ਵੀ ਬੈਠੇ ਵੀ ਕੀ ਕਰ ਸਕਦੇ। ਪਰਮਾਤਮਾ ਤੁਹਾਡਾ ਸਾਥ ਦੇ ਦਿੰਦਾ ਜਦੋਂ ਤੁਸੀਂ ਆਪ ਰਾਈਟ ਹੁੰਦੇ ਆ। ਫਿਰ ਮੈਂ ਪਹਿਲਾਂ ਕੰਮ ਕਰਨਾ ਸ਼ੁਰੂ ਕੀਤਾ। ਇਹ ਘਰ ਸੋਚੀ ਜਾਂਦੇ ਸੀ ਕੀ ਕਰੀਏ ਅਸੀਂ, ਕੀ ਕਰੀਏ। ਫਿਰ ਉਹ ਗੋਰਾ ਸਾਡੇ ਸੀ, ਉਹਨੇ ਮੈਨੂੰ ਆ ਕੇ ਕਿਹਾ, ਕਹਿੰਦਾ ਮੈਂ ਫਾਰਮ ਤੇ ਕੁਝ ਕਰਨਾ ਆ ਤਾਂ ਮੈਨੂੰ ਕੁਝ ਬੀਜਣਾ ਪੈਣਾ ਆ। ਤੁਸੀਂ ਦੇਖੋ ਉੱਥੇ ਇੱਕ ਹੋਰ ਸਾਡੇ ਫਰੈਂਡ ਦੇ ਗਏ, ਉਹਨਾਂ ਦੇ ਕਹਿੰਦੇ ਸੀ। ਮੈਂ ਉੱਥੇ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਓਕੇ ਗ੍ਰਾਈਮ ਕਰਕੇ ਉਹਨਾਂ ਨਾਲ ਅਸੀਂ ਪਹਿਲਾਂ ਫੁੱਲ ਸਟਾਰਟ ਉੱਥੋਂ ਕੀਤੇ ਸੀ ਉਸ ਗੋਰੇ ਦੇ ਨਾਲ, ਜਦੋਂ ਪਹਿਲਾਂ ਸ਼ੁਰੂ ਕੀਤੇ। ਅੱਛਾ ਜੀ। ਤੇ ਫਿਰ ਉਹਦਾ ਫਾਰਮ ਸੀ, ਉਹ ਕਹਿੰਦਾ ਮੈਂ ਫਾਰਮ ਤਾਂ ਵੇਚਿਆ। ਮੈਨੂੰ ਕਹਿੰਦਾ ਓਕੇ ਰੰਜਿਤ ਤੂੰ ਨਾ, ਇਹਨਾਂ ਦਾ ਨਾਂ ਇੰਗਲਿਸ਼ ਨਾਂ ਜੌਨ ਆ, ਜੌਨ ਨੂੰ ਕਹੀ ਮੈਨੂੰ ਫੋਨ ਕਰੇ। ਅੱਛਾ। ਫਿਰ ਮੈਂ ਘਰ ਆ ਕੇ ਕਿਹਾ, ਮੈਂ ਕਿਹਾ ਤੁਸੀਂ ਉਹਨੂੰ ਗ੍ਰਾਮ ਨੂੰ ਫੋਨ ਕਰੋ। ਉਹ ਕਹਿੰਦਾ ਵੀ ਮੇਰਾ ਫਾਰਮ ਹੈਗਾ। ਫਿਰ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦਾ ਮੇਰਾ ਫਾਰਮ ਤੁਸੀਂ ਵਰਤੋ ਫ੍ਰੀ, ਮੈਂ ਕੁਝ ਨਹੀਂ ਲੈਣਾ ਤੁਹਾਡੇ ਕੋਲ। ਅੰਕਲ ਇਮੋਸ਼ਨਲ ਹੋ ਗਏ। ਕੋਈ ਨਹੀਂ। ਉਹਨੇ ਫਿਰ ਹੈਲਪ ਕੀਤੀ ਸਾਨੂੰ। ਉਹ ਕਹਿੰਦਾ ਜੇ ਤੁਹਾਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਮੈਂ ਤੁਹਾਡੀ ਹੈਲਪ ਕਰਾਂ। ਓਕੇ। ਉਹਨੇ ਫਿਰ ਸਾਨੂੰ ਫਾਰਮ ਆਪਣਾ ਦੇ ਦਿੱਤਾ। ਉੱਥੇ ਅਸੀਂ ਫਿਰ ਪਹਿਲਾਂ ਕਿਊਕੰਬਰ ਤੇ ਬੈਂਗਣ ਵਗੈਰਾ ਲਗਾਏ। ਉਹਨੇ ਫਿਰ ਫ੍ਰੀ ਆਫ ਕਾਸਟ ਦਿੱਤਾ ਤੁਹਾਨੂੰ? ਫ੍ਰੀ ਆਫ ਕਾਸਟ। ਕੀ ਬਾਤ ਆ, ਦੇਖ ਲਓ। ਆਪਣਾ ਹੀ ਉਹਨੇ ਟਰੈਕਟਰ ਵੀ ਸਾਰਾ ਕੁਝ। ਕਹਿੰਦਾ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਗੀ ਮੈਂ ਤੇਰੀ ਹੈਲਪ ਕਰੂੰਗਾ। ਬਿਲਕੁਲ ਆਂਟੀ, ਦੇਖੋ ਇਹ ਚੰਗਿਆਈ ਨੂੰ, ਹਨਾ। ਫਿਰ ਮੈਂ ਸੋਚਿਆ ਪਰਮਾਤਮਾ ਹੈ ਜੀ ਜੀ ਜੀ, ਉਹ ਮੁੜ ਕੇ ਤੁਹਾਡੇ ਕੋਲ ਪਹੁੰਚਦਾ। ਉਹਨੇ ਕਰ ਦਿੱਤਾ ਹੈਲਪ। ਫਿਰ ਤੋਂ ਬਾਅਦ ਸਾਡੇ ਉਹ ਫਰੈਂਡ ਆ ਨਿੱਜਰ, ਉਹਨੇ ਕਿਹਾ ਨਹੀਂ ਭਾਜੀ ਤੁਸੀਂ ਫੁੱਲ ਲਾ ਲਓ, ਮੈਂ ਤੁਹਾਡੇ ਕੋਲੋਂ ਪਹਿਲਾਂ ਲੈਣੇ ਸ਼ੁਰੂ ਕਰ ਦਿੰਦਾ। ਅੱਛਾ। ਉਹਨੇ ਫਿਰ ਸਾਨੂੰ ਨਾਲ ਹੈਲਪ ਕੀਤੀ। ਅਸੀਂ ਫਿਰ ਫੁੱਲ ਗਰੋ ਕੀਤੇ, ਫਿਰ ਉਹਨੂੰ ਦਿੱਤੇ। ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਵਧਾਉਣਾ ਸ਼ੁਰੂ ਕੀਤਾ। ਫਿਰ ਸਾਨੂੰ ਇੱਧਰ ਫਾਰਮ ਮਿਲ ਗਿਆ ਲੀਜ਼ ਤੇ। ਫਿਰ ਅਸੀਂ ਵੱਧਦੇ ਮੁੜ ਕੇ ਫਿਰ ਆਪਣੇ ਪੈਰਾਂ ਤੇ ਖੜੇ ਹੋ ਗਏ। ਫਿਰ ਮੁੜ ਕੇ ਆਪਣਾ ਘਰ ਖਰੀਦਿਆ, ਦੋਨਾਂ ਬੇਟੀਆਂ ਦੇ ਵਿਆਹ ਕੀਤੇ। ਹੁਣ ਬੈਕ ਟੂ ਪ੍ਰਮਾਤਮਾ ਨੇ ਸਾਨੂੰ ਫਿਰ ਸਾਡੇ ਤੇ ਮਿਹਰ ਕੀਤੀ। ਵੈਰੀ ਨਾਈਸ, ਵੈਰੀ ਚੰਗਾ, ਬਹੁਤ ਚੰਗਾ ਲੱਗਿਆ ਆਂਟੀ ਸੁਣ ਕੇ। ਤੁਸੀਂ ਦੱਸਿਆ ਸੁਣ ਕੇ ਨਾ ਮਨ ਥੋੜਾ ਜਿਹਾ ਮੇਰਾ ਵੀ ਉਦਾਸ ਹੋਇਆ, ਕਿਉਂਕਿ ਬਹੁਤ ਔਖਾ ਹੁੰਦਾ ਮਿਹਨਤ ਕਰਕੇ ਕਿਸੇ ਚੀਜ਼ ਨੂੰ ਮੁਕਾਮ ਤੇ ਲੈ ਕੇ ਜਾਣਾ, ਤੇ ਉਹ ਮੁਕਾਮ ਜਦੋਂ ਫਿਰ ਤੋਂ ਢਹਿ ਢੇਰੀ ਹੋ ਜਵੇ ਇੱਕ ਵਾਰੀ ਤਾਂ ਬੰਦੇ ਦਾ ਮਨ ਟੁੱਟਦਾ ਹੀ ਹੈ। ਹਾਂਜੀ। ਤੁਸੀਂ ਦੱਸਿਆ ਵੀ ਤੁਹਾਡੀਆਂ ਜਿਹੜੀਆਂ ਬੇਟੀਆਂ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਥੋੜਾ ਸਹਿਯੋਗ ਦਿੱਤਾ, ਮੁੰਡਿਆਂ ਦੀ ਤਰ੍ਹਾਂ ਥੋੜਾ ਹੱਥ ਬਟਾਇਆ ਤੁਹਾਡੀ ਕੁੜੀਆਂ ਨੇ। ਛੋਟੀ ਜਿਹੜੀ ਹੈ ਜੇ ਉਹ ਯੂਨੀ ਪੜ੍ਹਦੀ ਸੀ, ਫਿਰ ਯੂਨੀ ਤੋਂ ਹਟ ਗਈ। ਮੈਨੂੰ ਕਹਿੰਦੀ ਮੈਂ ਡਿਫਰ ਕਰ ਲੈਣਾ ਮੰਮ, ਪਹਿਲਾਂ ਮੈਂ ਤੁਹਾਡੇ ਨਾਲ ਹੈਲਪ ਕਰਦੀ ਆ, ਮੈਂ ਮੁੜ ਕੇ ਬਾਅਦ ਚ ਫਿਰ ਫਿਨਿਸ਼ ਕਰਨਾ। ਫਿਰ ਉਹਨੇ ਦੁਬਾਰਾ ਆਪਣਾ ਆਨਲਾਈਨ ਹੋ ਕੇ ਆਪਣੀ ਯੂਨੀ ਫਿਨਿਸ਼ ਕੀਤੀ। ਫਿਰ ਉਹਨੇ ਜੌਬ ਲਈ ਆਪਣੀ। ਕੀ ਬਾਤ ਹੈ। ਹਾਂਜੀ ਸੋਹਣ ਸਿੰਘ ਜੀ, ਆਪਾਂ ਗੱਲ ਕਰਾਂਗੇ ਹੁਣ ਸ਼ੁਰੂਆਤ ਤੋਂ, ਫਿਰ ਤੋਂ ਆਪਾਂ ਗੱਲ ਕਰਦੇ ਹਾਂ। ਵਿੱਚ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ। ਜਦੋਂ ਤੁਸੀਂ ਇੰਡੀਆ ਤੋਂ ਆਏ ਸੀ, ਕਿਵੇਂ ਆਏ ਸੀ? ਹਾਂਜੀ ਅਸੀਂ ਜੀ ਸ਼ਿਪ ਰਾਹੀਂ ਆਏ ਸੀਗੇ। ਅੱਛਾ ਜੀ। ਹਾਂਜੀ 1960 ਵਿੱਚ ਜੀ। ਤਾਂ ਬੰਬੇ ਤੋਂ ਅਸੀਂ ਚੜ੍ਹੇ ਸੀਗੇ। ਤਾਂ ਅਸੀਂ ਆਸਟ੍ਰੇਲੀਆ ਵਿੱਚ ਫਰੀਮੈਂਟਲ ਪਹਿਲੀ ਵਾਰ ਉਤਰੇ ਸੀਗੇ। ਬੰਬੇ ਤੱਕ ਕਿਵੇਂ ਆਏ? ਪਹਿਲਾਂ ਪੰਜਾਬ ਤੋਂ? ਹਾਂਜੀ, ਉਹ ਟ੍ਰੇਨ ਅਸੀਂ ਆਪਣੇ ਫਗਵਾੜੇ ਤੋਂ ਫੜ ਕੇ। ਅੱਛਾ। ਤੇ ਟ੍ਰੇਨ ਵਾਈ 3 ਦਿਨ ਲੱਗੇ ਸੀਗੇ। ਅੱਛਾ। ਤਾਂ ਫਿਰ ਉਦੋਂ ਬਾਅਦ ਅਸੀਂ ਬੰਬੇ ਪਹੁੰਚ ਗਏ। ਬੰਬੇ ਤੋਂ ਫਿਰ ਸ਼ਿਪ ਫੜਿਆ। ਸ਼ਿਪ ਦੇ ਫਿਰ ਅਸੀਂ ਸ਼ਿਪ ਦਾ ਕਿਵੇਂ ਦਾ ਸੀਗਾ ਐਕਸਪੀਰੀਅੰਸ ਤੁਹਾਡਾ? ਹਾਂਜੀ ਸ਼ੇਰ ਜੀ, ਮੈਨੂੰ ਬਹੁਤ ਚੰਗਾ ਲੱਗਾ।
ਉਹ ਤੇ ਲਾਈਕ ਵਿਲੇਜ ਸੀਗਾ ਨਾ 3-4 ਨਾ ਪੀਪਲ ਹੋ ਗਏ ਉਹਨਾਂ ਦੇ ਇੰਨਾ ਵੱਡਾ ਸ਼ਿਪ ਐਡਾ ਵੱਡਾ ਸ਼ਿਪ ਸੀਗਾ ਕਿਆ ਬਾਤ ਹੈ। 45,000 ਟਨ ਦਾ ਸ਼ਿਪ ਸੀਗਾ ਮੈਨੂੰ ਨਾਮ ਉਸ ਦਾ ਵੀ ਯਾਦ ਆ ਉਹਦਾ ਨਾਮ ਸੀ ਸਟ੍ਰੈਥਮੋ ਤਾਂ ਅਸੀਂ ਫਿਰ 18 ਦਿਨਾਂ ਬਾਅਦ ਫ੍ਰੀਮੈਂਟਲ ਪਹੁੰਚੇ 18 ਦਿਨ ਲੱਗੇ ਤੁਹਾਨੂੰ ਹਾਂਜੀ। ਬੰਬੇ ਤੋਂ ਆਸਟ੍ਰੇਲੀਆ ਆਉਣ? ਆਸਟ੍ਰੇਲੀਆ ਨੂੰ ਅੱਛਾ ਕੀ ਬਾਤ ਹੈ। ਤਾਂ ਉੱਥੇ ਸਾਡੀ ਇਮੀਗ੍ਰੇਸ਼ਨ ਹੋਈ ਤਾਂ ਉੱਥੋਂ ਅਸੀਂ ਫਿਰ ਸ਼ਿਪ ਵਿੱਚ ਫਿਰ ਚੜ ਗਏ ਅੱਛਾ ਜੀ। ਤਾਂ ਅਸੀਂ ਮੈਲਬਨ ਪਹੁੰਚੇ ਮੈਲਬਨ ਤੋਂ ਅਸੀਂ ਫਿਰ ਟ੍ਰੇਨ ਰਾਹੀਂ ਸਿਡਨੀ ਆਏ ਸਿਡਨੀ ਤੋਂ ਟ੍ਰੇਨ ਫੜ ਕੇ ਫਿਰ ਅਸੀਂ ਲਿਜ਼ਮੋ ਪਹੁੰਚੇ ਅੱਛਾ ਹਾਂਜੀ ਉੱਥੇ ਆ ਕੇ ਸਰਦਾਰ ਮਿੰਗਾ ਸਿੰਘ ਸੀਗਾ ਉਹਨਾਂ ਦੇ ਕੋਲ ਪਹੁੰਚੇ ਤਾਂ ਉਹਨੇ ਫਿਰ ਸਾਨੂੰ ਕਾਫੀ ਹੈਲਪ ਕੀਤੀ ਉਹਨਾਂ ਨੇ ਸਾਨੂੰ ਇੱਕ ਸ਼ੈੱਡ ਕਹਿ ਲਓ ਜਾਂ ਬਾਨ ਜਾਂ ਦਿੱਤਾ ਜਿਹਦੇ ਵਿੱਚ ਅਸੀਂ ਰਹੇ ਜੀ। ਤਾਂ ਉਸ ਤੋਂ ਬਾਅਦ ਮੇਰੇ ਬੜੇ ਭਾਈ ਰਿਸ਼ਪਾਲ ਸਿੰਘ ਤਾਂ ਸਾਡੇ ਫਾਦਰ ਤੇਜ ਸਿੰਘ ਇਹ ਕੰਮ ਟੋਲਣ ਲੱਗੇ ਤਾਂ ਫਿਰ ਇਹ ਮੋਲੰਬਾ ਆਏ ਅੱਛਾ ਉੱਥੇ ਉਹਨਾਂ ਨੂੰ ਕੰਮ ਮਿਲ ਗਿਆ ਓਕੇ ਤਾਂ ਉੱਥੋਂ ਫਿਰ ਤਕਰੀਬਨ 2 ਮਹੀਨੇ ਬਾਅਦ ਅਸੀਂ ਮੋਲੰਬਾ ਆਏ ਜਦੋਂ ਤੁਸੀਂ ਇੱਥੇ ਆਸਟ੍ਰੇਲੀਆ ਆਏ ਸੀ ਤਾਂ ਮੇਨ ਕੰਮ ਕੀ ਸੀ? ਹਾਂਜੀ ਉਹਨੇ ਦੇ ਜ਼ਿਆਦਾ ਜੀ ਕੰਮ ਫਾਰਮਿੰਗ ਦੇ ਹੀ ਸੀਗੇ ਅੱਛਾ ਆਸਟ੍ਰੇਲੀਆ ਵਿੱਚ ਜ਼ਿਆਦਾ ਐਗਰੀਕਲਚਰ ਨਾ ਸਾਈਡ ਹੀ ਹੁੰਦੀ ਸੀਗੀ ਅੱਛਾ ਟੈਕਨੋਲੋਜੀ ਤਾਂ ਥੋੜੀ ਸੀਗੀ ਜਾਣੀ ਕਿ ਓਕੇ ਤਾਂ ਉਹ ਸਾਰਾ ਐਗਰੀਕਲਚਰ ਫੀਲਡ ਸੀਗੀ ਨਾ ਤੇ ਗਾਈਆਂ ਚੋਈਆਂ ਅੱਛਾ ਹਾਂਜੀ ਗਾਈਆਂ ਵੀ ਅਸੀਂ ਚੋਈਆਂ? ਡੇਅਰੀ ਫਾਰਮ ਤੁਸੀਂ ਵੀ ਗਾਈਆਂ? ਨਹੀਂ ਮੈਂ ਨਹੀਂ ਚੋਈ ਡੇਅਰਿੰਗ ਫਾਰਮਿੰਗ ਕੀਤੀ ਅੱਛਾ ਕਿ ਕਾਫੀ ਸਵੇਰ ਨੂੰ ਨਾ ਉੱਠ ਕੇ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਸਾਡੀ ਚਾਚੀ ਜੀ ਸਾਡੀ ਮਾਤਾ ਜੀ ਤਾਂ ਹੁਣ ਮੈਨੂੰ ਇਹਨਾਂ ਸਵੇਰ ਨੂੰ ਚੱਕ ਕੇ ਗਾਈਆਂ ਦੇ ਥੱਲੇ ਲਿਜਾ ਕੇ ਰੱਖ ਚੋਣ ਵਾਸਤੇ। ਗਾਵਾਂ ਚੋਣ ਵਾਸਤੇ? ਹਾਂਜੀ ਅੱਛਾ, ਅੱਛਾ। ਮੈਂ 7 ਤੋਂ 9 ਗਾਈਆਂ ਸਵੇਰ ਨੂੰ ਦੁਕਾਨ ਨੂੰ ਚੋਂਦਾ ਹੁੰਦਾ ਸੀਗਾ ਓ ਮਾਈ ਗॉड ਤਾਂ ਕਿੰਨੇ ਕੁ ਸਾਲਾਂ ਦੇ ਸੀ ਉਦੋਂ? ਉਦੋਂ ਮੈਂ 12 ਸਾਲ ਦੇ ਸੀ ਹਾਏ 12 ਸਾਲਾਂ ਦੇ ਸੀਗੇ ਹਾਂਜੀ ਇੰਨੇ ਮੱਝਾਂ 7 ਤੋਂ 9 ਜਿਹੜੇ ਗਾਈਆਂ ਦੇ ਚੋਲਾਂ ਦੇ ਸੀ ਤਾਂ ਚੋਲਾਂ ਦੇ ਕੀ ਬਾਤ ਹੈ ਬਈ ਵੈਰੀ ਨਾਈਸ ਹਾਂਜੀ ਸ਼ੁਰੂ ਤੋਂ ਹੀ ਮਿਹਨਤੀ ਆ ਦੇਖਿਆ ਨਾ ਉਹ ਮਿਹਨਤ ਦਾ ਨਤੀਜਾ ਜਿਹੜਾ ਛੋਟੇ ਹੁੰਦਿਆਂ ਨੇ ਕੀਤਾ ਨਾ ਅੱਜ ਤੱਕ ਉਹ ਮਿਹਨਤ ਦਾ ਨਤੀਜਾ ਅੱਗੇ ਆ ਰਿਹਾ ਹੈ ਨਾ ਹੁਣ ਖੁਸ਼ ਹੋ ਪੂਰਾ ਜ਼ਿੰਦਗੀ ਤੋਂ? ਹਾਂਜੀ ਹਾਂਜੀ ਮੈਨੂੰ ਪਹਿਲਾਂ ਤੋਂ ਹੀ ਬਹੁਤ ਰੱਬ ਵੱਲੋਂ ਹੀ ਕੋਈ ਦੇਣਿਆ ਖੁਸ਼ ਦੀ ਜਾਵੇ ਜਾਣ ਕੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਦਾ ਵੀ ਭਲਾ ਕਰਨਾ ਅੱਛਾ ਜੀ ਤਾਂ ਇਹ ਨਚਲੀ ਆ ਬਾਕੀ ਸਾਡੇ ਫਾਦਰ ਨੇ ਜਦੋਂ ਮੈਂ ਛੋਟਾ ਸੀਗਾ ਤਾਂ ਹੁਣ ਮੈਨੂੰ ਕਹਿਣਾ ਸੋਹਣੀ ਬੰਦਾ ਕੁਛ ਵੀ ਕਰ ਸਕਦਾ ਜੇ ਤੂੰ ਹੁਣ ਆਪਣੇ ਦਿਲੋਂ ਅੰਦਰੋਂ ਰੀਲੀ ਚਾਹਵੇਂ ਨਾ ਤੂੰ ਅਚੀਵ ਕਰ ਸਕਦਾ ਹੈ ਤਾਂ ਫਿਰ ਹੁਣ ਕਈ ਵਾਰੀ ਸਿਆਣਿਆਂ ਦੇ ਐਗਜ਼ਾਮਪਲ ਵੀ ਦੇਣੇ ਵੀ ਇਹਨਾਂ ਨੇ ਦੇਖੋ ਉਹਨੇ ਕੀ ਕੀਤਾ ਕਿੱਦਾਂ ਕਿੱਦਾਂ ਕੀਤੀ ਵੀ ਕਿੱਦਾਂ ਕਿੱਦਾਂ ਆਪਾਂ ਨਾ ਪਿੱਛੋਂ ਆਏ ਕਿੰਨੇ ਘਰਾਂ 'ਚ ਵਰਲੀ ਕੀਤੀ ਰਹੇ ਬਈ ਹੁਣ ਆਪਾਂ ਕਿੱਥੇ ਜਾਣੀਏ ਆ ਗਏ ਆ ਜੀ ਜ਼ਿਆਦਾ ਉਹਨਾਂ ਦਾ ਇਹ ਹੁੰਦਾ ਸੀ ਵੀ ਓਨੈਸਟੀ ਵਿੱਚ ਰਹੋ ਹਾਂ ਬਿਲਕੁਲ ਕਿਸੇ ਦਾ ਮਾੜਾ ਨਾ ਦੇਖੋ ਚੰਗਾ ਕਰੋ ਫਿਰ ਉਹਨਾਂ ਨੇ ਇਹਨਾਂ ਦੇ ਨਾਲ ਉਹਨਾਂ ਗੋਰਾ ਸੀ ਜਿਹਨੇ ਸਾਨੂੰ ਹੈਲਪ ਕੀਤੀ ਨਾ ਹੁਣ ਅੱਛਾ ਅੱਛਾ ਉਹ ਇਹਨਾਂ ਦੇ ਨਾਲ ਪਹਿਲਾਂ ਇਹ ਇਕੱਠੇ ਪੜ੍ਹੇ ਆ ਓਕੇ ਉੱਥੇ ਹੀ ਫਿਰ ਉਹ ਤਾਂ ਸਿਟੀ ਬॉय ਸੀ ਅੱਛਾ ਇਹ ਕੰਟਰੀ ਬॉय ਸੀ ਅੱਛਾ ਤੇ ਇਹਨਾਂ ਨੇ ਫਿਰ ਸੋਚਿਆ ਵੀ ਕਿ ਖੇਤੀ ਕਰਨ ਵਾਸਤੇ ਉਹ ਕਹਿੰਦਾ ਮੈਨੂੰ ਆਂਦੀ ਨਹੀਂ ਮੈਂ ਵੀ ਸਿੱਖਣੀ ਚਾਹੁੰਦਾ ਇਹਨਾਂ ਨੂੰ ਓਕੇ ਉਹਨੂੰ ਇੰਟਰਸਟ ਸੀਗਾ ਸੀਗਾ ਫਿਰ ਇਹਨਾਂ ਦੋਨਾਂ ਨੇ ਉਸ ਟਾਈਮ ਮੈਂ ਆਈ ਆ ਇੰਡੀਆ ਤੋਂ ਓਕੇ ਮੇਰੀ ਆਈ ਤੋਂ ਬਾਅਦ ਮੈਨੂੰ ਫਿਰ ਇਹਨਾਂ ਨੇ ਕਿਹਾ 77 ਵਿੱਚ ਕਹਿੰਦੇ ਤੂੰ ਫੁੱਲ ਲਾਈਕ ਕਰਦੀ ਆ ਮੈਂ ਕਿਹਾ ਫੁੱਲ ਤਾਂ ਸਾਰੇ ਲਾਈਕ ਕਰਦੇ ਹੀ ਆ ਫੁੱਲ ਨਹੀਂ ਲਾਈਕ ਪਰ ਏਦਾਂ ਨਹੀਂ ਸੀ ਪਤਾ ਕਿੱਦਾਂ ਲਾਈਕ ਕਰਦੇ ਫੁੱਲ ਲੈਣਾ ਨਹੀਂ ਹੱਥ 'ਚ ਨਹੀਂ ਫੜਨਾ ਤੋੜ ਕੇ ਉਹਨੂੰ ਬੁਕੇ ਬਣਾ ਕੇ ਦੋਣਾ ਫਿਰ ਇਹਨਾਂ ਨੇ ਨਾਲੇ ਤਾਂ ਇਹਨਾਂ ਨੇ ਡੀਪੀਆਈ ਉੱਥੇ ਕੰਮ ਕਰਦੇ ਸੀ ਅੱਛਾ ਫਿਰ ਥੋੜੇ ਜਿਹਾ ਫੁੱਲ ਅਸੀਂ ਲਾਣੇ ਸਾਡੇ ਉੱਥੇ ਗੁਆਂਢੀ ਹੁੰਦਾ ਸੀ ਗੋਰਾ ਉਹਦਾ ਫਾਰਮ ਸੀ ਅੱਛਾ ਜੀ ਉਹਨੇ ਉੱਥੇ ਘੋੜੇ ਰੱਖਿਆ ਸੀ ਉਹਨੇ ਫਿਰ ਕਹਿੰਦਾ ਮੇਰਾ ਫਾਰਮ ਹੈ ਜੇ ਤੁਸੀਂ ਵਰਤਣਾ ਵਰਤ ਲਓ ਅੱਛਾ ਤਾਂ ਉੱਥੇ ਹੀ ਨਹੀਂ ਫਿਰ ਫੁੱਲ ਲਾਣੇ ਫਿਰ ਅਸੀਂ ਦੋਨਾਂ ਜਣੀਆਂ ਨੇ
ਦਿਨ ਨੂੰ ਉੱਥੇ ਜਾਣਾ ਫੁੱਲ ਥੋੜੇ ਜਿਹਾ ਲਾਇਆ ਸੀ। ਗੋਰੇ ਦੀ ਵਾਈਫ ਤਾਂ ਇਹ ਨਹੀਂ ਨਾ ਦੋਨਾਂ ਨੂੰ ਇਕੱਠੇ। ਅਸੀਂ ਦੋਨਾਂ ਜਣੀਆਂ ਨੇ ਉੱਥੇ ਕੰਮ ਕਰਨਾ, ਇਹ ਨਹੀਂ ਪਹਿਲਾਂ DPI 'ਚ ਕੰਮ ਕਰਕੇ ਆਉਣਾ, Okay. ਫਿਰ ਸ਼ਾਮ ਨੂੰ ਨਹੀਂ ਸਾਡੇ ਨਾਲ ਕਰਾਉਣਾ। ਕੀ ਬਾਤ ਹੈ। ਫਿਰ ਉੱਥੋਂ ਫਿਰ ਵੱਧਦੇ ਗਏ। ਅੱਛਾ very nice. ਫਿਰ ਉਸ ਤੋਂ ਬਾਅਦ ਅਸੀਂ ਆਪਣਾ ਫਾਰਮ ਖਰੀਦ ਲਿਆ, ਉਹਨੇ ਆਪਣਾ ਫਾਰਮ ਖਰੀਦ ਲਿਆ। ਓਹ ਓਕੇ। ਤਾਂ ਫਿਰ ਉੱਥੇ ਹੁਣ ਉਸ ਗੋਰੇ ਨੇ ਸਾਨੂੰ ਹੁਣ ਆ ਕੇ ਹੈਲਪ ਕੀਤੀ। ਫਿਰ ਯੈਸ ਦੱਸ ਰਹੇ ਸੀ ਅੰਕਲ ਜੀ, ਉਹਨਾਂ ਨੇ ਫਿਰ ਤੁਹਾਨੂੰ ਕਿਵੇਂ ਹੈਲਪ ਕੀਤੀ ਅੰਕਲ? ਹਾਂਜੀ ਕਿਉਂ ਨਹੀਂ ਸਾਨੂੰ ਨਾ ਫਾਰਮ ਆਪਣਾ ਫਾਰਮ ਫ੍ਰੀ ਨਾ ਲੀਜ਼ ਤੇ ਦੇਤਾ। ਕਹਿੰਦੇ ਤੁਸੀਂ ਇਹਨੂੰ ਕਲੀਨ ਰੱਖਿਓ ਐ ਪਈ ਸਾਰਾ ਕੁਝ ਲੁੱਕ ਆਫਟਰ ਕਰਿਓ ਐ ਤਾਂ ਤੁਹਾਨੂੰ ਕੋਈ ਵੀ ਨਾ ਇਹਦਾ ਚਾਰਜ ਨਹੀਂ ਹੈਗਾ। ਐ ਤਾਂ ਸਿਰਫ ਪ੍ਰਾਪਰਟੀ ਨੂੰ ਨਾ ਸਫਾਈ ਰੱਖਣਾ ਐ ਤਾਂ ਫੁੱਲ ਗਰੋ ਕਰੀ ਚਲਿਓ ਜਿੱਦਾਂ ਵੀ ਤੁਹਾਨੂੰ ਨਾ ਚਾਹੁੰਦੇ ਆ। ਤਾਂ ਅਸੀਂ ਖੁਸ਼ ਹਾਂ। ਵੈਰੀ ਨਾਈਸ। ਐ ਇਸ ਕਰਕੇ ਜਾਂਦੇ ਵੇ ਬਾਅਦ ਵਿੱਚ ਵੀ ਜਿਹੜੇ ਸਾਡੇ ਉਹ ਡਿਵੈਲਪਰਾਂ ਨੇ ਖਰੀਦ ਲਿਆ ਉਹਦਾ ਫਾਰਮ। ਅੱਛਾ ਫਿਰ ਉਹਨਾਂ ਨੂੰ ਵੀ ਦੱਸ ਦਿੱਤਾ ਵੀ ਮੈਂ ਇਹਨਾਂ ਨੂੰ ਫ੍ਰੀ ਦਿੱਤਾ ਹੈ ਏਦਾਂ ਕਰਕੇ। ਓਕੇ। ਉਹ ਵੀ ਕਹਿੰਦਾ ਨਹੀਂ ਮੈਂ ਵੀ ਕੁਝ ਨਹੀਂ ਲਾਉਂਗਾ। ਕੀ ਬਾਤ ਹੈ। ਦੇਖ ਲਓ ਨਾ ਇਹ ਫ੍ਰੀ ਵਰਤੀ Very ਜਾਣ nice. ਬਸ। ਫਿਰ ਮੈਂ ਇਹਨਾਂ ਨੂੰ ਕਿਹਾ, ਫਿਰ ਅਸੀਂ ਸੋਚਿਆ ਵੀ ਤਾਈਓ ਪ੍ਰਮਾਤਮਾ ਹੈ। ਜਦ ਤੁਸੀਂ ਕਿਸੇ ਦਾ ਮਾੜਾ ਨਹੀਂ ਤੱਕਦੇ ਨਾ, ਪ੍ਰਮਾਤਮਾ ਜ਼ਰੂਰ ਤੁਹਾਡੇ ਲਈ ਪਹੁੰਚਦਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਗੱਲ ਬਿਲਕੁਲ ਉਹਨਾਂ ਨੇ ਆ ਸਹੀ ਕੇ ਕਹੀ ਸਾਨੂੰ ਤੁਸੀਂ। ਉਸ ਪ੍ਰਮਾਤਮਾ ਨੇ ਸਾਨੂੰ ਹੈਲਪ ਕੀਤੀ। ਪਰਮਾਤਮਾ ਜੀ ਆਪਣੇ ਆਪ ਬੰਦਿਆਂ ਨੂੰ ਚ ਹੀ give up ਵਸਿਆ ਨਾ ਹੋਇਆ ਨਾ। ਕਰੋ, ਪਰ ਪ੍ਰਮਾਤਮਾ ਤੇ ਭਰੋਸਾ ਰੱਖੋ। ਜੀ ਸਮਾਂ ਆਂਟੀ ਇਜਾਜ਼ਤ ਨਹੀਂ ਦਿੰਦਾ ਹਨਾ, ਸਮਾਂ ਬਹੁਤ ਵੱਡਾ ਹੈ। ਦਿਲ ਤਾਂ ਕਰਦਾ ਤੁਹਾਡੇ ਨਾਲ ਕੁਝ ਹੋਰ ਗੱਲਾਂ ਵੀ ਕਰਾਂ, ਪਰ ਜਾਂਦੇ ਜਾਂਦੇ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਕੋਈ ਸੰਦੇਸ਼ ਜਿਹੜਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਤੁਸੀਂ। ਇਹ ਆ, ਤੁਸੀਂ ਕਦੀ ਵੀ ਗਿਵ ਅਪ ਨਾ ਕਰੋ, ਕਿਸੇ ਦਾ ਮਾੜਾ ਨਾ ਤੱਕੋ। ਜੀ ਕਰ ਭਲਾ ਹੋ ਭਲਾ, ਤੁਹਾਡਾ ਅੰਤ ਫੇ ਭਲੇ ਦਾ ਭਲਾ ਹੁੰਦਾ। ਜੀ 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 ਫਿਰ ਤੁਹਾਨੂੰ ਕੋਈ ਨਾ ਕੋਈ ਪ੍ਰਮਾਤਮਾ ਆਪੇ ਵਿਧ ਬਣਾਉਂਦਾ, ਤੁਹਾਡੇ ਤੱਕ ਪਹੁੰਚਦਾ ਹੈ। ਜੀ। ਪਰ ਆਪਣੇ ਆਪ ਲਈ ਸਟਰੋਂਗ ਰਹੋ ਤੇ ਕੰਮ ਕਰੀ ਚਲੋ। ਵੈਰੀ ਨਾਈਸ। ਤੇ ਅੰਕਲ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਇਹ ਹੀ ਹੈ ਜੀ, ਜੇ ਤੁਸੀਂ ਕਿਸੇ ਦਾ ਭਲਾ ਕਰੋਗੇ ਹੈ ਨਾ, ਕਿਤੇ ਨਾ ਕਿਤੇ ਟਾਈਮ ਉਹ ਵੀ ਤੁਹਾਨੂੰ ਜਾਂ ਕੋਈ ਵੀ ਪਰਮਾਤਮਾ ਤੁਹਾਨੂੰ ਜ਼ਰੂਰ ਭਲਾ ਕਰੂਗਾ। ਇਸੇ ਕਰਕੇ ਜੇ ਤੁਸੀਂ ਪੋਜ਼ਿਟਿਵਿਟੀ ਆਪਣੇ ਆਪ ਵਿੱਚ ਰਮੋ ਤੇ ਪਰਮਾਤਮਾ ਸਾਰੇ ਪਾਸੋਂ ਸਦਾ ਹੀ ਤੁਹਾਨੂੰ ਨਾ ਆਪੇ ਹੈਲਪ ਕਰੂਗਾ, ਕਰਦਾ ਰਹੂਗਾ ਇਹ ਨਾ। ਥੈਂਕ ਯੂ ਸੋ ਮਚ ਸੋਹਣ ਸਿੰਘ ਸਾਨਾ ਜੀ ਤੇ ਰਣਜੀਤ ਕੌਰ ਸਾਨਾ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਾਡੇ ਦਰਸ਼ਕਾਂ ਨੂੰ ਵੀ ਕਾਫੀ ਸਿੱਖਿਆ ਮਿਲੀ ਹੋਣੀ ਹੈ ਕਿ ਕਿਸ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ ਤੇ ਕਿਸ ਤਰ੍ਹਾਂ ਇਨਸਾਨ ਫਿਰ ਤੋਂ ਮਿਹਨਤ ਕਰਕੇ ਆਪਣੇ ਉਸ ਮੁਕਾਮ ਤੇ ਪਹੁੰਚਦਾ ਹੈ। ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਪਰਮਾਤਮਾ ਕਣ ਕਣ 'ਚ ਵੱਸਦਾ, ਇਨਸਾਨਾਂ ਦੇ ਵਿੱਚ ਵੀ ਪਰਮਾਤਮਾ ਵੱਸਦਾ, ਕਿਉਂਕਿ ਇਨਸਾਨ ਹੀ ਇੱਕ ਅਜਿਹਾ ਜ਼ਰੀਆ ਹੁੰਦਾ ਜਿਹੜਾ ਦੂਜੇ ਇਨਸਾਨ ਦੀ ਹੈਲਪ ਕਰਨ ਲਈ ਅੱਗੇ ਆਉਂਦਾ। ਸੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਇਸੇ ਤਰ੍ਹਾਂ ਇਸੇ ਲੜੀ ਦੇ ਤਹਿਤ ਅਸੀਂ ਇੱਕ ਹੋਰ ਪਰਿਵਾਰ ਨਾਲ ਤੁਹਾਨੂੰ ਜਲਦ ਮਿਲਾਵਾਂਗੇ। ਦੇਖਦੇ ਰਹੋ ਪਰਦੇਸੀ ਪੰਜਾਬ।